ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਨੀਆ ਭਰ ਵਿੱਚ ਟੀਵੀ 84 ਦੇਖ ਰਹੇ ਸਮੂਹ ਦਰਸ਼ਕਾਂ ਨੂੰ ਮੈਂ ਅੱਜ ਦੇ ਇਸ ਦ ਫੋਲਟ ਲਾਈਨਸ ਪ੍ਰੋਗਰਾਮ ਦੇ ਵਿੱਚ ਜੀ ਆਇਆਂ ਨੂੰ ਕਹਿਣਾ। ਹਰ ਵਾਰ ਦੀ ਤਰ੍ਹਾਂ ਅੱਜ ਵੀ ਇਸ ਸ਼ੋਅ ਦੇ ਵਿੱਚ ਅਸੀਂ ਇੱਕ ਖਾਸ ਮਹਿਮਾਨ ਨੂੰ ਲੈ ਕੇ ਤੁਹਾਡੇ ਅੱਗੇ ਹਾਜ਼ਰ ਹੋਏ ਹਾਂ ਤੇ ਮੈਂ ਗੱਲ ਕਰ ਰਿਹਾ ਪੰਜਾਬ ਦੇ ਵਿੱਚ ਬਹੁਜਨ ਸਮਾਜ ਪਾਰਟੀ ਦੇ ਇਕਲੌਤੇ ਐਮਐਲਏ ਵਿਧਾਇਕ ਜਿਹੜੇ ਕਿ 26 ਸਾਲ ਬਾਅਦ ਇਹ ਹੋਇਆ 2022 ਦੀਆਂ ਚੋਣਾਂ ਦੇ ਵਿੱਚ ਕਿ ਬੀਐਸਪੀ ਦੇ ਕਿਸੇ ਉਮੀਦਵਾਰ ਨੇ ਪੰਜਾਬ ਦੇ ਵਿੱਚ ਚੋਣ ਜਿੱਤੀ ਤੇ ਨਵੇਂ ਸ਼ਹਿਰ ਹਲਕੇ ਤੋਂ ਡਾਕਟਰ ਨਛੱਤਰਪਾਲ ਚੋਣ ਜਿੱਤ ਕੇ ਵਿਧਾਨ ਸਭਾ ਦੇ ਵਿੱਚ ਪਹੁੰਚੇ ਤੇ ਡਾਕਟਰ ਨਛੱਤਰਪਾਲ ਅੱਜ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਸਾਡੇ ਮਹਿਮਾਨ ਨੇ ਤੇ ਅੱਗੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਪੰਜਾਬ ਦੇ ਸਿਆਸੀ ਮਸਲਿਆਂ ਬਾਰੇ ਵੀ, ਬੀਐਸਪੀ ਦੇ ਵਿਜ਼ਨ ਬਾਰੇ ਵੀ ਜੋ ਪੰਜਾਬ ਨੂੰ ਲੈ ਕੇ ਸੋਚ ਰਹੇ ਨੇ ਤੇ ਨਾਲ ਹੀ ਜਿਹੜਾ ਪੰਜਾਬ ਦੇ ਵਿੱਚ ਇੱਕ ਭਾਈਚਾਰਕ ਸਾਂਝ ਲੰਮੇ ਸਮੇਂ ਤੋਂ ਲਗਾਤਾਰ ਚੱਲਦੀ ਆ ਰਹੀ ਹੈ ਉਹਦੇ ਬਾਰੇ ਵੀ ਗੱਲਾਂ ਬਾਤਾਂ ਹੋਣਗੀਆਂ ਤੇ ਭਾਰਤ ਸਰਕਾਰ ਤੇ ਸਿੱਖਾਂ ਦੇ ਰਿਸ਼ਤਿਆਂ ਬਾਰੇ ਵੀ ਗੱਲਾਂ ਬਾਤਾਂ ਹੋਣਗੀਆਂ। ਤਾਂ ਮੈਂ ਡਾਕਟਰ ਨਛੱਤਰਪਾਲ ਜੀ ਤੁਹਾਨੂੰ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਜੀ ਆਇਆਂ ਨੂੰ ਕਹਿਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਸੁਖਵਿੰਦਰ ਜੀ, ਮੈਂ ਤੁਹਾਡਾ ਔਰ ਟੀਵੀ 84 ਦਾ ਤਹਿ ਦਿਲੋਂ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਮੈਨੂੰ ਆਪਣੀ ਗੱਲ ਤੁਹਾਡੇ ਮਾਧਿਅਮ ਰਾਹੀਂ ਰੱਖਣ ਦਾ ਤੁਸੀਂ ਮੈਨੂੰ ਮੌਕਾ ਦਿੱਤਾ। ਬਹੁਤ ਬਹੁਤ ਧੰਨਵਾਦ, ਬਹੁਤ ਬਹੁਤ ਮਿਹਰਬਾਨੀ। ਡਾਕਟਰ ਨਛੱਤਰਪਾਲ ਜੀ, ਤੁਸੀਂ ਨਵੇਂ ਸ਼ਹਿਰ ਹਲਕੇ ਤੋਂ ਚੁਣ ਕੇ ਆਏ ਹੋ। ਜਿਵੇਂ ਮੈਂ ਦੱਸਿਆ, ਲੰਮੇ ਸਮੇਂ ਬਾਅਦ ਬੀਐਸਪੀ ਨੂੰ ਜਿਹੜੀ ਜਿੱਤ ਪੰਜਾਬ ਦੇ ਵਿੱਚ ਮਿਲੀ ਤੇ ਇਸ ਜਿੱਤ ਤੋਂ ਬਾਅਦ ਕਿਉਂਕਿ ਸਰਕਾਰ ਦੇ ਵਿੱਚ ਇੱਕ ਸਿੰਗਲ ਵਿਧਾਇਕ ਹੋਣ ਦੇ ਚੱਲਦੇ ਆ ਕੰਮ ਕਰਾਉਣੇ ਕੋਈ ਸੌਖੇ ਨਹੀਂ ਹੁੰਦੇ। ਪਰ ਜਿਹੜਾ ਤੁਹਾਡਾ ਸਭ ਤੋਂ ਪਹਿਲਾ ਸਵਾਲ ਤਾਂ ਇਹੀ ਆ, ਹੁਣ ਤੱਕ ਤੁਹਾਡਾ ਜਿਹੜਾ ਐਜ਼ ਆ ਐਮਐਲਏ ਸਫ਼ਰ ਰਿਹਾ ਉਹ ਕਿਵੇਂ ਦਾ ਰਿਹਾ ਇਸ ਜਿੱਤ ਤੋਂ ਬਾਅਦ? ਕਿਉਂਕਿ ਬਹੁਜਨ ਸਮਾਜ ਪਾਰਟੀ ਵੱਲੋਂ ਮੈਂ 2022 ਦੇ ਅੰਦਰ ਪੰਜਾਬ ਦੀ ਅਸੈਂਬਲੀ 'ਚ ਪਹੁੰਚਿਆ। ਸੁਖਵਿੰਦਰ ਜੀ, ਜਦੋਂ ਮੈਂ ਗਿਆ ਤੇ ਮੈਂ ਇਕੱਲਾ ਵਿਧਾਇਕ ਸੀਗਾ, 116 ਇੱਕ ਪਾਸੇ ਸੀ ਤੇ ਮੈਂ ਸੋਚਦਾ ਸੀਗਾ ਵੀ ਕਿਸ ਤਰ੍ਹਾਂ ਲੜਾਈ ਲੜ ਪਾਊਂਗਾ। ਪਰ ਜਦੋਂ ਤੁਸੀਂ ਆਪਣੇ ਰਹਿਬਰਾਂ ਮਹਾਂਪੁਰਸ਼ਾਂ ਦੇ ਅੰਦੋਲਨ ਨੂੰ ਦੇਖਦੇ ਆ, ਤੁਹਾਡੇ ਅੰਦਰ ਇੱਕ એનર્ਜੀ, ਇੱਕ ਜਜ਼ਬਾ ਪੈਦਾ ਹੁੰਦਾ ਕਿ ਜਦ ਸਾਡੇ ਰਹਿਬਰ ਮਹਾਂਪੁਰਸ਼ ਐਡਾ ਵੱਡਾ ਅੰਦੋਲਨ ਇਕੱਲੇ ਖੜਾ ਕਰ ਸਕਦੇ ਆ। ਉਸ ਵੇਲੇ ਰਾਜੇ ਦਾ ਹੁਕਮ ਇਲਾਹੀ ਹੁਕਮ ਮੰਨਿਆ ਜਾਂਦਾ ਸੀ, ਪਰ ਅੱਜ ਦੇ ਦੇਸ਼ ਦੇ ਅੰਦਰ ਕਨਸਟੀਟਿਊਸ਼ਨ ਲਾਗੂ ਆ, ਸੰਵਿਧਾਨ ਲਾਗੂ, ਆਪਣੀ ਗੱਲ ਤੁਸੀਂ ਜਿਹੜੀ ਆ ਉਹ ਫ੍ਰੀ ਐਂਡ ਫਰੀडम ਹੋ ਕੇ ਗੱਲ ਕਰ ਸਕਦੇ ਆ। ਤਾਂ ਮੈਂ ਪੰਜਾਬ ਦੀ ਅਸੈਂਬਲੀ ਦੇ ਅੰਦਰ ਪੰਜਾਬ ਔਰ ਪੰਜਾਬੀਆਂ ਦੇ ਮਾਮਲੇ ਔਰ ਲੰਮੇ ਸਮੇਂ ਤੋਂ ਮੁਸ਼ਕਲਾਂ ਦੇ ਵਿੱਚ ਘਿਰੇ ਉਹ ਲੋਕ ਜਿਨ੍ਹਾਂ ਦੀ ਆਵਾਜ਼ ਪੰਜਾਬ ਦੀ ਵਿਧਾਨ ਸਭਾ ਵਿੱਚ ਨਹੀਂ ਪਹੁੰਚੀ, ਮੈਂ ਸਮੇਂ-ਸਮੇਂ ਤੇ ਉਹਨਾਂ ਦੀ ਆਵਾਜ਼ ਬਣ ਕੇ ਪੰਜਾਬ ਦੀ ਅਸੈਂਬਲੀ ਦੇ ਅੰਦਰ ਬੋਲਣਾ ਸ਼ੁਰੂ ਕੀਤਾ। ਡਾਕਟਰ ਛਤਰਪਾਲ ਜੀ, ਜਿਵੇਂ 2022 ਦੀਆਂ ਚੋਣਾਂ ਦੇ ਵਿੱਚ ਬੀਐਸਪੀ ਨੇ ਅਲਾਇੰਸ ਕੀਤਾ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਨਾਲ ਤੇ ਤੁਸੀਂ ਜਿੱਤੇ ਵੀ। ਪਰ 2024 ਦੀਆਂ ਲੋਕ ਸਭਾ ਚੋਣਾਂ ਆਉਂਦਿਆਂ ਹੀ ਮਤਲਬ ਇੰਨੇ ਥੋੜ੍ਹੇ ਸਮੇਂ ਦੇ ਵਿੱਚ ਜਿਹੜਾ ਅਲਾਇੰਸ ਆ ਉਹ ਭੰਗ ਕਰ ਦਿੱਤਾ ਗਿਆ। ਇਸ ਤੋਂ ਪਹਿਲਾਂ ਵੀ ਬੀਐਸਪੀ ਜਿਹੜੀ ਆ ਉਹ ਵੱਖ-ਵੱਖ ਪਾਰਟੀਆਂ ਦੇ ਨਾਲ ਅਲਾਇੰਸ ਜਿਹੜੀ ਆ ਉਹ ਕਰਦੀ ਰਹੀ ਆ। ਤਾਂ ਇਹ ਇੱਕ ਮਤਲਬ ਨੈਗੇਟਿਵ ਕ੍ਰਿਟਿਸਿਜ਼ਮ ਵੀ ਜਿਹੜਾ ਬੀਐਸਪੀ ਦਾ ਹੁੰਦਾ ਕਿ ਇਹ ਮਤਲਬ ਜਿੱਥੇ ਜੀ ਮੌਕਾ ਲੱਗਦਾ, ਦਾ ਲੱਗਦਾ ਉੱਥੇ ਅਲਾਇੰਸ ਕਰ ਲੈਂਦੇ ਆ। ਤਾਂ ਕੀ ਲੋੜ ਪਈ ਕਿ 2022 'ਚ ਤੁਸੀਂ ਇਕੱਠੇ ਲੜਦੇ ਹੋ ਤੇ 2024 'ਚ ਆ ਕੇ ਤੁਸੀਂ ਲੋਕ ਸਭਾ ਚੋਣਾਂ ਅਲੱਗ ਲੜਨ ਦਾ ਐਲਾਨ ਕਰਤਾ? ਕੀ ਫਰਕ ਕੀ ਪਿਆ ਇਹਨਾਂ 2 ਸਾਲਾਂ 'ਚ? ਕਿਉਂਕਿ ਬਹੁਜਨ ਸਮਾਜ ਪਾਰਟੀ ਪੰਜਾਬ ਤੋਂ ਜੰਮਪਲ ਸਾਹਿਬ ਸ਼੍ਰੀ ਕਾਂਸ਼ੀ ਰਾਮ ਨੇ ਜੀ ਨੇ ਬਣਾਈ ਔਰ ਉਹ ਪੂਰੇ ਦੇਸ਼ ਦੇ ਅੰਦਰ ਜੋ ਗੁਰੂ ਸਾਹਿਬਾਨ ਦੀ ਬਰਾਬਰਤਾ ਦੀ, ਸਮਾਨਤਾ ਦੀ, ਭਾਈਚਾਰਕ ਸਾਂਝ ਦੀ ਆਈਡੀਓਲੋਜੀ ਜੋ ਗੁਰੂ ਸਾਹਿਬ ਨੇ ਸਾਨੂੰ ਦਿੱਤੀ, ਉਹਨੂੰ ਲੈ ਕੇ ਸਾਹਿਬ ਸ਼੍ਰੀ ਕਾਂਸ਼ੀ ਰਾਮ ਪੂਰੇ ਦੇਸ਼ ਦੇ ਅੰਦਰ ਗਏ ਕਿ ਜਿਨ੍ਹਾਂ ਲੋਕਾਂ ਨੂੰ ਅੱਜ ਤੱਕ ਮਾਣ ਸਤਿਕਾਰ ਨਹੀਂ ਮਿਲਿਆ, ਜਿਨ੍ਹਾਂ ਲੋਕਾਂ ਨੂੰ ਉਹਨਾਂ ਦੇ ਹੱਕ ਹਕੂਕ ਨਹੀਂ ਮਿਲੇ, ਜਿਨ੍ਹਾਂ ਨੂੰ ਲੰਬੇ ਸਮੇਂ ਤੋਂ ਹਰ ਖਿੱਤੇ ਦੇ ਅੰਦਰ ਪਛਾੜਿਆ ਜਾ ਰਿਹਾ, ਉਹਨਾਂ ਦੀ ਬੀਐਸਪੀ ਆਵਾਜ਼ ਬਣੀ। ਸਮੇਂ-ਸਮੇਂ ਤੇ ਪੰਜਾਬ ਦੇ ਅੰਦਰ ਬਹੁਜਨ ਸਮਾਜ ਪਾਰਟੀ ਨੇ ਜਿਹੜੇ ਭਾਈਚਾਰਕ ਸਾਂਝ ਵਾਲੀਆਂ ਪਾਰਟੀਆਂ ਸੀ, ਚਾਹੇ ਉਹ 1996 ਦਾ ਸਮਝੌਤਾ, 99 ਦਾ, 22 ਪਾਰਟੀਆਂ ਬਹੁਜਨ ਸਮਾਜ ਦੀ ਮਜ਼ਬੂਤ ਕਰਨ ਲਈ ਸਹਿਯੋਗ ਦਿੰਦੀਆਂ। ਬਹੁਜਨ ਸਮਾਜ ਪਾਰਟੀ ਉਹਨਾਂ ਨਾਲ ਹਮੇਸ਼ਾ ਅਲਾਇੰਸ 'ਚ ਰਹੀ ਔਰ ਸਮੇਂ-ਸਮੇਂ ਤੇ ਜਿਹੜਾ ਅਲਾਇੰਸ ਆ ਉਹ ਬਦਲਦਾ ਵੀ ਰਿਹਾ। ਇਹ ਜਿਹੜਾ ਸਾਡਾ ਨੈਸ਼ਨਲ ਪ੍ਰੈਜ਼ੀਡੈਂਟ ਆ ਉਸ ਸਮੇਂ ਸਾਹਿਬ ਸ਼੍ਰੀ ਕਾਂਸ਼ੀ ਰਾਮ ਕਰਦੇ ਸੀ, ਅੱਜ ਭੈਣ ਕੁਮਾਰੀ ਮਾਇਆਵਤੀ ਜੀ ਪੂਰੇ ਦੇਸ਼ ਦੇ ਅੰਦਰ ਬਹੁਜਨ ਸਮਾਜ ਪਾਰਟੀ ਨੂੰ ਚਲਾ ਰਹੇ। ਉਹ ਵਿਚਾਰਧਾਰਕ ਤੌਰ ਤੇ ਜਿੱਥੇ ਕਿਤੇ ਵੀ ਸਾਨੂੰ ਸਾਡੀ ਕੌਮ ਹਿੱਤ ਸਮੇਂ ਫੈਸਲੇ ਲੈਂਦੇ, ਜਿਸ ਤਰ੍ਹਾਂ ਵੀ ਉਹ ਫੈਸਲਾ ਲੈਂਦੇ, ਬਹੁਤ ਸਮਾਜ ਪਾਰਟੀ ਕੇਡਰਾਈਜ਼ਡ ਪਾਰਟੀ ਆ
ਉਹਨੂੰ ਹਮੇਸ਼ਾ ਫਾਲੋ ਕਰਦੀ ਹੈ। ਓਕੇ, ਮਤਲਬ ਇਹਦੇ ਤੇ ਮੈਂ ਤੁਹਾਡੇ ਵਿਚਾਰ ਜਾਣਨੇ ਚਾਹੁੰਦਾ ਸੀ ਵੀ ਮਤਲਬ ਮੇਰਾ ਸਵਾਲ ਪੂਰਾ ਨਹੀਂ ਹੋਇਆ, ਮੈਨੂੰ ਤਸੱਲੀ ਨਹੀਂ ਹੈ ਇਸ ਜਵਾਬ ਤੋਂ ਕਿ ਤੁਸੀਂ 2022 ਦੇ ਵਿੱਚ ਤੁਸੀਂ ਕਿਹਾ ਕਿ ਵਿਚਾਰਧਾਰਕ ਸਾਂਝ ਮਿਲਦੀ ਸੀ, ਅਲਾਇੰਸ ਕੀਤਾ। 2024 ਚ 2 ਸਾਲਾਂ ਚ ਕੀ ਇਹੋ ਜਿਹਾ ਹੋ ਗਿਆ ਕਿ ਜਿਹੜੀ ਵਿਚਾਰਧਾਰਕ ਸਾਂਝ ਆ ਉਹ ਮਿਲਣੀ ਮਤਲਬ ਖਤਮ ਹੋ ਗਈ? ਕਿਉਂਕਿ ਜਿਸ ਪਾਰਟੀ ਦੇ ਨਾਲ ਸਾਡਾ ਸਮਝੌਤਾ 2022 ਦੇ ਅੰਦਰ ਹੋਇਆ, ਤਾਂ ਮੈਨੂੰ ਇਦਾਂ ਲੱਗਿਆ ਕਿ ਉਸ ਪਾਰਟੀ ਨੇ ਕਿਤੇ ਨਾ ਕਿਤੇ ਆਪਣੀਆਂ ਤਾਰਾਂ ਬੀਜੇਪੀ ਨਾਲ ਵੀ ਜੋੜੀਆਂ ਸੀ। ਅਸੀਂ ਉਹਨਾਂ ਨੂੰ ਅਲਾਇੰਸ ਫਾਈਨਲ ਗੱਲ ਨਹੀਂ ਕਹਿੰਦੇ ਸੀ ਵੀ ਜਿੱਥੇ ਜਿੱਥੇ ਤੁਸੀਂ ਲੜਨਾ ਆਪਾਂ ਤਿਆਰੀ ਕਰੀਏ, ਤਾਂ ਲਾਸਟ ਟਾਈਮ ਤੱਕ ਉਹ ਅਲਾਇੰਸ ਫਾਈਨਲ ਨਹੀਂ ਕਰ ਸਕੇ। ਤਾਂ ਬਹੁਜਨ ਸਮਾਜ ਪਾਰਟੀ ਕੋਲ ਹੋਰ ਕੋਈ ਵਿਕਲਪ ਨਹੀਂ ਸੀ ਇਕੱਲੇ ਲੜਨ ਦਾ। ਇਸ ਕਰਕੇ ਬਹੁਜਨ ਸਮਾਜ ਪਾਰਟੀ ਹਮੇਸ਼ਾ ਜਿਹੜੀ ਆ ਉਹ ਅਲਾਇੰਸ ਦੀ ਮਦਈ ਆ, ਅਲਾਇੰਸ ਕਰਕੇ ਚੱਲਣਾ ਚਾਹੁੰਦੀ ਆ। ਆਉਣ ਵਾਲੇ ਸਮੇਂ ਦੇ ਅੰਦਰ ਵੀ ਬਹੁਜਨ ਸਮਾਜ ਪਾਰਟੀ ਆਪਣੇ ਵਰਕਰਾਂ ਨੂੰ, ਆਪਣੇ ਸਮਰਥਕਾਂ ਨੂੰ ਔਰ ਬਹੁਜਨ ਸਮਾਜ ਪਾਰਟੀ ਦੀ ਆਈਡੀਓਲੋਜੀਕਲੀ ਤਿਆਰ ਕਰਕੇ ਆਉਣ ਵਾਲੇ ਸਮੇਂ ਦੇ ਅੰਦਰ ਵੀ ਕੋਈ ਅਜਿਹਾ ਫੈਸਲਾ ਭੈਣ ਕੁਮਾਰੀ ਮਾਇਆਵਤੀ ਜੀ ਲੈ ਸਕਦੇ। ਬਿਲਕੁਲ। ਡਾਕਟਰ ਨਛੱਤਰਪਾਲ ਜੀ, ਪੰਜਾਬ ਦੀ ਤੇ ਬਾਕੀ ਦੇ ਭਾਰਤ ਦੀ ਜਿਹੜੀ ਸਿਆਸਤ ਆ ਉਹ ਬੜੀ ਵੱਖਰੀ ਤਰ੍ਹਾਂ ਦੀ ਆ। ਜਿਵੇਂ ਪੰਜਾਬ ਦੇ ਨਾਲ ਹਰਿਆਣੇ ਦੀ ਗੱਲ ਕਰਨੀ ਹੋਵੇ, ਉੱਥੇ ਵੀ ਜਿਹੜੀ ਸਿਆਸਤ ਆ ਉਹ ਜ਼ਿਆਦਾਤਰ ਕਾਸਟ ਬੇਸਡ ਹੁੰਦੀ ਆ, ਇਹ ਜਾਤ ਦੇ ਆਧਾਰ ਤੇ ਸਿਆਸਤ ਹੁੰਦੀ ਆ। ਹੋਰ ਬੜੇ ਸੂਬਿਆਂ ਦੇ ਵਿੱਚ ਜਿਹੜੀ ਜ਼ਿਆਦਾਤਰ ਜਿਹੜੀ ਸਿਆਸਤ ਆ ਉਹ ਕਾਸਟ ਬੇਸਡ ਹੁੰਦੀ, ਪਰ ਪੰਜਾਬ ਦੇ ਵਿੱਚ ਜਿਹੜਾ ਇਹੋ ਜਿਹਾ ਕਲਚਰ ਪੋਲਿਟਿਕਸ ਦਾ ਨਹੀਂ ਰਿਹਾ। ਤਾਂ ਬੀਐਸਪੀ ਜਿਹੜੀ ਬਹੁਜਨ ਸਮਾਜ ਪਾਰਟੀ ਆ ਉਹਦੇ ਵਾਸਤੇ ਚੈਲੰਜ ਵੀ ਮੰਨਿਆ ਜਾਂਦਾ ਕਿ ਉਹ ਜਦੋਂ ਸਿਰਫ ਇੱਕ ਕਾਸਟ ਬੇਸਡ ਪੋਲਿਟਿਕਸ ਕਰਨ ਦੀ ਪੰਜਾਬ 'ਚ ਕੋਸ਼ਿਸ਼ ਕਰਦੀ ਹੈ, ਉਹਦੇ ਫੇਲੀਅਰ ਦਾ ਇੱਕ ਬੜਾ ਵੱਡਾ ਕਾਰਨ ਇਹਨੂੰ ਮੰਨਿਆ ਜਾਂਦਾ। ਤਾਂ ਤੁਸੀਂ ਕੀ ਸਮਝਦੇ ਹੋ ਕਿ ਬੀਐਸਪੀ ਕਾਸਟ ਬੇਸਡ ਪੋਲਿਟਿਕਸ ਕਰਦੀ ਆ ਜਿਵੇਂ ਬਾਕੀ ਭਾਰਤ ਦੇ ਵਿੱਚ ਹੁੰਦਾ, ਪੰਜਾਬ 'ਚੋਂ ਕਰਨਾ ਚਾਹੁੰਦੀ ਆ, ਜਾਂ ਫਿਰ ਤੁਸੀਂ ਕਹਿੰਦੇ ਵੀ ਇਹ ਇਸ ਤਰ੍ਹਾਂ ਨਹੀਂ, ਬੀਐਸਪੀ ਦਾ ਵਿਜ਼ਨ ਜਿਹੜਾ ਆ ਕੋਈ ਹੋਰ ਆ ਪੋਲਿਟਿਕਸ ਦੇ ਲਈ ਪੰਜਾਬ ਦੇ ਵਿੱਚ? ਕਿਉਂਕਿ ਬਹੁਜਨ ਸਮਾਜ ਪਾਰਟੀ ਦੇ ਬਾਨੀ ਸਾਹਿਬ ਸ਼੍ਰੀ ਕਾਂਸ਼ੀ ਰਾਮ ਜੀ ਨੇ ਦੇਸ਼ ਦੀ ਪਾਰਲੀਮੈਂਟ 'ਚ ਕਿਹਾ, ਜਦੋਂ ਉਹਨਾਂ ਨੂੰ ਪੁੱਛਿਆ ਗਿਆ ਤੁਸੀਂ ਤੁਹਾਡੀ ਪਾਰਟੀ ਚੋਣ ਮੈਨੀਫੈਸਟੋ ਜਾਰੀ ਨਹੀਂ ਕਰਦੀ, ਤਾਂ ਸਾਹਿਬ ਸ਼੍ਰੀ ਕਾਂਸ਼ੀ ਰਾਮ ਜੀ ਨੇ ਪਾਰਲੀਮੈਂਟ 'ਚ ਕਿਹਾ ਕਿ ਮੇਰਾ ਚੋਣ ਮੈਨੀਫੈਸਟੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਹੈ, ਵੀ ਜੋ ਗੁਰੂ ਗ੍ਰੰਥ ਸਾਹਿਬ ਜੀ ਸਾਨੂੰ ਸਹੀ ਦਿੰਦੇ ਆ ਅਸੀਂ ਉਹੀ ਦੇਸ਼ ਦੇ ਅੰਦਰ ਲਾਗੂ ਕਰਨਾ ਚਾਹੁੰਦੇ ਹਾਂ। ਔਰ ਬਹੁਜਨ ਸਮਾਜ ਪਾਰਟੀ ਨੇ ਸਮੇਂ-ਸਮੇਂ ਤੇ ਜਿਹੜਾ ਬਹੁਜਨ ਸਮਾਜ ਪਾਰਟੀ ਨੂੰ ਅਸੀਂ ਕਹਿੰਦੇ ਇੱਕ ਵਰਗ ਦੀ, ਇੱਕ ਜਾਤ ਦੀ, ਇੱਕ ਬਰਾਦਰੀ ਦੀ ਪਾਰਟੀ ਆ। ਤੁਸੀਂ ਬਹੁਜਨ ਸਮਾਜ ਪਾਰਟੀ ਦਾ ਇਤਿਹਾਸ ਜਦੋਂ ਦੇਖੋਗੇ, ਚਾਹੇ ਪੰਜਾਬ ਦੇ ਅੰਦਰ, ਚਾਹੇ ਉੱਤਰ ਪ੍ਰਦੇਸ਼ ਦੇ ਅੰਦਰ, ਚਾਹੇ ਪੂਰੇ ਦੇਸ਼ ਦੇ ਅੰਦਰ, ਬਹੁਜਨ ਸਮਾਜ ਪਾਰਟੀ ਨੇ ਬਹੁਜਨ ਸਮਾਜ ਬਣਾ ਕੇ, ਸਰਬ ਸਮਾਜ ਬਣਾ ਕੇ, ਚਾਹੇ ਉਹ ਪੰਜਾਬ ਦੇ ਅੰਦਰ ਓਬੀਸੀ ਜਮਾਤਾਂ ਨੂੰ ਨੁਮਾਇੰਦਗੀ ਦਿੱਤੀ, ਚਾਹੇ ਜਿਹੜੇ ਜਨਰਲ ਵਰਗ ਦੇ ਲੋਕ ਸੀ ਉਹਨਾਂ ਨੂੰ ਨੁਮਾਇੰਦਗੀ ਦਿੱਤੀ, ਔਰ ਪੰਜਾਬ ਦੀ ਸਾਡੀ ਜਿਹੜੀ ਸਟੇਟ ਬਾਡੀ ਉਹਦੇ ਵਿੱਚ ਹਰ ਵਰਗ ਦਾ ਨੁਮਾਇੰਦਗੀ ਕਰਦਾ। ਜਦੋਂ ਇਲੈਕਸ਼ਨ ਆਉਂਦੀ ਆ ਪੰਜਾਬ ਦੇ ਅੰਦਰ, ਚਾਹੇ ਅਸੀਂ 3 ਸੀਟਾਂ ਲੜੀਏ, ਉਹਦੇ ਵਿੱਚ ਵੀ ਜਦੋਂ 3 ਸੀਟਾਂ ਅਲਾਇੰਸ ਦੇ ਅੰਦਰ ਲੜੀਆਂ, ਡਾਕਟਰ ਮੋਹਨ ਸਿੰਘ ਜੀ ਫਲੀਆਂ ਵਾਲੇ ਜਿਹੜੇ ਰਾਏ ਸਿੱਖ ਸੀਗੇ ਉਹ ਫਿਰੋਜ਼ਪੁਰ ਤੋਂ ਲੜੇ, ਕਰਨਲ CD ਸਿੰਘ ਕੰਬੋਜ ਹੁਸ਼ਿਆਰਪੁਰ ਤੋਂ ਲੜੇ, ਸਾਹਿਬ ਸ਼੍ਰੀ ਕਾਂਸ਼ੀ ਰਾਮ ਜੀ ਹੁਸ਼ਿਆਰਪੁਰ ਤੋਂ ਲੜੇ, ਰਿਜ਼ਰਵ ਸੀਟ ਸੀ ਉਸ ਵੇਲੇ। ਤੇ ਸ਼੍ਰੀ ਹਰਭਜਨ ਲਾਖਾ ਜੀ ਲੜੇ, ਕੈਨ ਸਾਹਿਬ ਲੜੇ। ਮਤਲਬ ਸਮੇਂ-ਸਮੇਂ ਤੇ ਚਾਹੇ ਕੋਈ ਪਟਿਆਲੇ ਤੋਂ ਕੰਬੋਜ ਲੜੇ, ਰਾਏ ਸਿੱਖ ਲੜੇ, ਚਾਹੇ ਕੋਈ ਮਜ਼੍ਹਬੀ ਸਿੰਘ ਲੜੇ, ਚਾਹੇ ਕੋਈ ਰਾਜਪੂਤ ਲੜੇ, ਮਤਲਬ ਚਾਹੇ ਉਹ ਰਾਮਗੜੀਆ ਲੜੇ। ਇੱਦਾਂ ਹੀ ਸਾਡੀ ਨੁਮਾਇੰਦਗੀ ਅਸੀਂ ਜਿੱਥੇ ਆਪਣੀ ਪਾਰਟੀ ਦੇ ਅੰਦਰ ਸੰਗਠਨ 'ਚ ਦਿੱਤੀ, ਉਸੇ ਤਰ੍ਹਾਂ ਹੀ ਵੱਖ-ਵੱਖ ਲੋਕਾਂ ਨੂੰ, ਵੱਖ-ਵੱਖ ਨੁਮਾਇੰਦਿਆਂ ਨੂੰ, ਵਰਗਾਂ ਦਿਆਂ ਨੂੰ ਬਹੁਜਨ ਸਮਾਜ ਬਣਾਉਣ ਦੇ ਲਈ ਆਪਾਂ ਸਮੇਂ-ਸਮੇਂ ਤੇ ਨੁਮਾਇੰਦਗੀ ਦਿੰਦੇ ਰਹੇ। ਪਿਛਲੀਆਂ 20 ਸੀਟਾਂ ਜਿਹੜੀਆਂ ਅਸੀਂ ਸ਼੍ਰੋਮਣੀ ਅਕਾਲੀ ਦਲ ਬਹੁਜਨ ਸਮਾਜ ਪਾਰਟੀ ਨੇ ਅਲਾਇੰਸ 'ਚ ਲੜੀਆਂ, ਉਹਦੇ ਵਿੱਚ ਤੁਸੀਂ ਦੇਖੋ ਅਸੀਂ ਹਰ ਵਰਗ ਦਾ ਕੈਂਡੀਡੇਟ ਦਿੱਤਾ। ਉਹਦੇ ਵਿੱਚ ਰਾਏ ਸਿੱਖ ਵੀ ਸੀ, ਉਹਦੇ ਵਿੱਚ ਕੰਬੋਜ ਵੀ ਸੀ, ਉਹਦੇ ਵਿੱਚ ਜੱਟ ਸਿੱਖ ਵੀ ਸੀ, ਉਹਦੇ ਵਿੱਚ ਰਾਜਪੂਤ ਵੀ ਸੀ, ਉਹਦੇ ਵਿੱਚ ਬ੍ਰਾਹਮਣ ਵੀ ਸੀ, ਉਹਦੇ ਵਿੱਚ ਖੱਤਰੀ ਵੀ ਸੀ, ਉਹਦੇ ਵਿੱਚ ਮਜ਼੍ਹਬੀ ਭਾਈਚਾਰਾ ਵੀ ਸੀ, ਵਾਲਮੀਕ ਸੀ, ਰਮਦਾਸੀਆ ਸੀ ਵੀ, ਆਹ ਧਰਮੀ ਸੀ। ਸਾਰੇ ਵਰਗਾਂ ਨੂੰ ਨੁਮਾਇੰਦਗੀ ਬਹੁਜਨ ਸਮਾਜ ਪਾਰਟੀ ਨੇ ਦਿੱਤੀ। ਪਰ ਦੁਸ਼ਮਣ ਨੂੰ ਪਤਾ ਕਿ ਬਹੁਜਨ ਸਮਾਜ ਪਾਰਟੀ ਉੱਤਰ ਪ੍ਰਦੇਸ਼ ਦੇ ਅੰਦਰ ਆਈ, ਤਾਂ ਉਹਨਾਂ ਨੇ ਜੋ ਗੁਰੂ ਸਾਹਿਬ ਨੇ ਕਿਹਾ ਸੀਗਾ ਕਿ ਇਨ ਗਰੀਬ ਸਿੱਖਣ ਕੋ ਦਿਓ ਪਾਤਸ਼ਾਹੀ, ਯਾਦ ਕਰੇ ਹਮਰੀ ਗੁਰਿਆਈ। ਜਿਹੜੇ ਲੋਕਾਂ ਨੂੰ ਲੰਮੇ ਸਮੇਂ ਤੋਂ ਪ੍ਰਤੀਨਿਧਤਾ ਨਹੀਂ ਮਿਲੀ, ਚਾਹੇ ਉਹ ਐਜੂਕੇਸ਼ਨ ਦੇ ਅੰਦਰ ਹੋਈ, ਚਾਹੇ ਨੌਕਰੀ ਦੇ ਅੰਦਰ ਹੋਈ, ਚਾਹੇ ਜ਼ਮੀਨਾਂ ਦੇ ਅੰਦਰ ਹੋਈ, ਚਾਹੇ ਪੜ੍ਹਨ ਲਈ ਕਾਲਜ ਯੂਨੀਵਰਸਿਟੀਆਂ ਭੈਣ ਜੀ ਨੇ ਖੋਲ੍ਹੇ। ਬਹੁਤ ਵੱਡੇ ਵੱਡੇ ਸੰਤ ਮਹਾਂਪੁਰਸ਼ ਜਿਹੜੇ ਸ਼ਹੀਦ ਊਧਮ ਸਿੰਘ ਜੀ ਪੰਜਾਬ 'ਚ ਸੁਨਾਮ ਪੈਦਾ ਹੋਏ, ਉਹਨਾਂ ਦੇ ਨਾਂ 'ਤੇ ਜ਼ਿਲ੍ਹਾ ਬਣਾਇਆ ਗਿਆ। ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ ਨਾਂ 'ਤੇ ਜ਼ਿਲ੍ਹਾ ਬਣਾਇਆ ਗਿਆ, ਕਬੀਰ ਸਾਹਿਬ ਦੇ ਨਾਂ 'ਤੇ ਜ਼ਿਲ੍ਹਾ ਬਣਾਇਆ ਗਿਆ, ਪਾਤਸ਼ਾਹੀ ਦੇ ਨਾਂ 'ਤੇ ਜ਼ਿਲ੍ਹਾ ਬਣਾਇਆ ਗਿਆ, ਬੁੱਧ ਦੇ ਨਾਂ 'ਤੇ ਗੌਤਮ ਬੁੱਧ ਨਗਰ ਬਣਾਇਆ ਗਿਆ, ਉਹਨਾਂ ਦੀ ਮਾਤਾ ਮਹਾਮਾਇਆ ਨਗਰ ਬਣਾਇਆ ਗਿਆ। ਬਹੁਤ ਸਾਰੇ ਰਹਿਬਰ ਸੰਤ ਮਹਾਂਪੁਰਸ਼ ਜਿਹੜੇ ਅੰਦੋਲਨਕਾਰੀ ਸੀ, ਜਿਨ੍ਹਾਂ ਨੇ ਕ੍ਰਾਂਤੀਕਾਰੀ ਅੰਦੋਲਨ ਜੋ ਗੁਰੂ ਸਾਹਿਬਾਨ ਨੇ ਸ਼ੁਰੂ ਕੀਤਾ ਉਹਨੂੰ ਅੱਗੇ ਵਧਾਉਣ 'ਚ ਆਪਣਾ ਯੋਗਦਾਨ ਪਾਇਆ। ਉਹਨਾਂ ਰਹਿਬਰਾਂ ਦੀ ਵਿਚਾਰਧਾਰਾ ਨੂੰ ਲੈ ਕੇ ਬਹੁਜਨ ਸਮਾਜ ਪਾਰਟੀ ਅੱਗੇ ਚੱਲ ਰਹੀ ਹੈ। ਦੁਸ਼ਮਣ ਨਹੀਂ ਚਾਹੁੰਦਾ, ਦੁਸ਼ਮਣ ਇੱਕ ਫੱਟਾ ਲਾ ਰਿਹਾ ਵੀ ਇੱਕ ਜਾਤ, ਇੱਕ ਬਰਾਦਰੀ ਹੈ। ਜਦ ਅਸੀਂ
ਪੂਰੇ ਦੇਸ਼ ਦੇ ਅੰਦਰ ਅੱਜ ਵੀ 36 ਸਾਲਾਂ ਬਾਅਦ ਬੀਐਸਪੀ ਤੀਸਰੀ ਨੈਸ਼ਨਲ ਪਾਰਟੀ ਹੈ, ਔਰ 14 ਸਟੇਟਾਂ ਸਾਡੇ ਐਮਐਲਏ ਐਮਪੀ ਰਹੇ। ਜੇ ਬਹੁਜਨ ਸਮਾਜ ਪਾਰਟੀ ਮਤਲਬ 2 ਕਰੋੜ 65 ਲੱਖ ਵੋਟ ਲਿਜਾ ਰਹੀ ਆ, ਤਾਂ ਉਹ ਇਕੱਲੀ ਕਿੱਦਾਂ ਹੋ ਸਕਦੀ ਹੈ, ਇੱਕ ਆਜ਼ਾਦੀ ਕਿੱਦਾਂ ਹੋ ਸਕਦੀ? ਹਰੇਕ ਹਰੇਕ ਕਮਿਊਨਿਟੀ ਸਾਡਾ ਸਾਥ ਰਹੀ ਹੈ ਕਿ ਦੁਸ਼ਮਣ ਨੂੰ ਇੱਕ ਮੌਕਾ ਮਿਲਦਾ ਵੀ ਇਹਨਾਂ ਨੂੰ ਤਾਰ ਪੀੜੋ ਕੀਤਾ ਜਾਵੇ। ਜਿਵੇਂ ਤੁਸੀਂ ਗੱਲ ਕੀਤੀ ਡਾਕਟਰ ਸਾਹਿਬ, ਮਤਲਬ ਇਹ ਤੁਹਾਡਾ ਜਿਹੜਾ ਵਿਜ਼ਨ ਆ, ਮੈਂ ਜ਼ਰੂਰ ਚਾਹੁੰਦਾ ਵੀ ਉਹਦੇ ਤੇ ਵੀ ਤੁਸੀਂ ਥੋੜ੍ਹਾ ਜਿਹਾ ਕਮੈਂਟ ਜ਼ਰੂਰ ਸਪਸ਼ਟ ਕਰਿਓ ਕਿ ਮਤਲਬ ਤੁਸੀਂ ਕਹਿ ਰਹੇ ਹੋ ਕਿ ਤੁਸੀਂ ਕਿਸੇ ਇੱਕ ਖਾਸ ਜਿਹੜੀ ਜਾਤ ਆ, ਉਹਨੂੰ ਉਹਦੀ ਪ੍ਰਤੀਨਿਧਤਾ ਨਹੀਂ ਕਰਦੇ, ਤੁਸੀਂ ਇੱਕ ਸਾਰੇ ਲੋਕਾਂ ਦਾ ਜਾਂ ਸਾਰੀਆਂ ਜਾਤਾਂ ਦਾ ਜਾਂ ਜਿਹੜੇ ਲੋਕ ਨੀਵੇਂ ਆ, ਉਹਨਾਂ ਦਾ ਇੱਕ ਸਮਾਜ ਬਣਾਉਣਾ ਚਾਹੁੰਦੇ ਹੋ, ਜਿਹੜਾ ਬਹੁਜਨ ਸਮਾਜ ਪਾਰਟੀ ਦਾ ਆਈਡੀਆ ਜੋ ਮੈਂ ਸਮਝਿਆ। ਉਹਦੇ 'ਚ ਜਿਹੜੀ ਮਤਲਬ ਜਾਤ ਜਾਤ ਪ੍ਰਣਾਲੀ ਹੈ, ਜਿਹੜੀ ਮਤਲਬ ਬ੍ਰਾਹਮਣਵਾਦੀ ਸਿਸਟਮ 'ਚੋਂ ਨਿਕਲੀ ਆ, ਮਤਲਬ ਉਹ ਤੁਸੀਂ ਉਹਨੂੰ ਮੰਨਦੇ ਹੋ ਉਸ ਜਾਤ ਪ੍ਰਣਾਲੀ ਨੂੰ ਕਿ ਜਿਹੜੀਆਂ ਮਤਲਬ ਸਾਰੀਆਂ ਇਹ ਜਾਤਾਂ ਆ ਉਹਨਾਂ ਦੀ ਐਗਜ਼ਿਸਟੈਂਸ ਜਾਂ ਹੋਂਦ ਨੂੰ ਤੁਸੀਂ ਕਿਵੇਂ ਉਹਨੂੰ ਦੇਖਦੇ ਹੋ, ਮਤਲਬ ਉਹ ਸਾਰੇ ਬ੍ਰਾਹਮਣਵਾਦੀ ਸਿਸਟਮ ਨੂੰ ਜਿਹਨੇ ਇਹ ਸਾਰੀ ਜਾਤ ਪ੍ਰਣਾਲੀ ਪੈਦਾ ਕੀਤੀ ਹੈ? ਕਿਉਂਕਿ ਸਾਹਿਬ ਸ਼੍ਰੀ ਕਾਂਸ਼ੀ ਰਾਮ ਜੀ ਨੇ ਕਿਹਾ ਸੀ ਕਿ ਦੇਸ਼ ਦੇ ਅੰਦਰ ਲਗਭਗ 6000 ਦੇ ਕਰੀਬ ਜਾਤਾਂ ਆ। ਉਹ ਤਾਂ ਅਸੀਂ ਇੱਕ ਵੀ ਨਵੀਂ ਨਹੀਂ ਬਣਾਈ, ਅਸੀਂ ਤਾਂ ਉਹਨਾਂ ਨੂੰ ਇਕੱਠਾ ਕਰਨ ਦੇ ਲੱਗੇ ਹਾਂ ਵੀ ਸਾਰੀਆਂ ਜਿਹੜੀਆਂ ਵੱਖਰੀਆਂ ਵੱਖਰੇ ਕੌਮ ਸਮਾਜ ਦੇ ਲੋਕ ਆ ਜਿਹਦੇ ਨਾਲ ਵਧੀਕੀਆਂ ਹੋ ਰਹੀਆਂ, ਉਹ ਕੋਈ ਕਿਸੇ ਵੀ ਵਰਗ ਦਾ ਹੋ ਸਕਦਾ, ਵੀ ਉਹਨਾਂ ਨੂੰ ਇਕੱਠਾ ਕਰਕੇ ਉਹਨਾਂ ਨੂੰ ਸਾਰਿਆਂ ਨੂੰ ਯੂਨਾਈਟ ਕਰਕੇ ਦੇਸ਼ ਦੇ ਅੰਦਰ ਸਤਾ ਪ੍ਰਾਪਤੀ ਵੱਲ ਨੂੰ ਸੰਘਰਸ਼ ਹੈ। ਜੋ ਗੁਰੂ ਸਾਹਿਬ ਨੇ ਬੇਗਮਪੁਰੇ ਦਾ ਸਾਨੂੰ ਥੋੜ ਦਿੱਤਾ, ਬਨਾਰਸ ਦੀ ਧਰਤੀ ਤੋਂ ਜੋ ਬੇਗਮਪੁਰੇ ਨੂੰ ਬਸਾਉਣ ਦੇ ਲਈ ਸਾਨੂੰ ਸਾਰੇ ਉਹਨਾਂ ਲੋਕਾਂ ਨੂੰ ਇਕੱਠੇ ਕਰਨਾ ਚਾਹੀਦਾ। ਮੈਂ ਪੰਜਾਬ ਦੀ ਅਸੈਂਬਲੀ 'ਚ ਬਹੁਜਨ ਸਮਾਜ ਪਾਰਟੀ ਦਾ ਇਕੱਲਾ ਇਕੱਲਾ ਨੁਮਾਇੰਦਾ ਗਿਆ। ਪੰਜਾਬ ਦੇ ਅੰਦਰ ਅਸੈਂਬਲੀ ਦੇ ਅੰਦਰ ਪੰਜਾਬ ਔਰ ਪੰਜਾਬੀਆਂ ਦਾ ਅਜਿਹਾ ਇੱਕ ਵੀ ਇਸ਼ੂ ਨਹੀਂ, ਉਹ ਕਿਸੇ ਦਾ ਵੀ ਹੋਵੇ, ਜਿੱਥੇ ਕਿਤੇ ਅਟਰੋਸਿਟੀ ਹੋਈ ਉੱਥੇ ਬਹੁਜਨ ਸਮਾਜ ਪਾਰਟੀ ਨੇ ਆਪਣੀ ਗੱਲ ਰੱਖੀ। ਪੰਜਾਬ ਦੇ ਅੰਦਰ ਪੋਸਟ ਮੈਟ੍ਰਿਕ ਸਕਾਲਰਸ਼ਿਪ ਦਾ ਇਸ਼ੂ ਬਹੁਤ ਵੱਡਾ ਗਹਿਰਾ ਸੀ। 4.25 ਲੱਖ ਬੱਚੇ ਚੋਂ 3 ਲੱਖ ਬੱਚਾ ਪੜ੍ਹਾਈ ਛੱਡ ਗਿਆ। ਉਹਦੇ ਵਿੱਚ ਪੋਸਟ ਮੈਟ੍ਰਿਕ ਸਕਾਲਰਸ਼ਿਪ ਕੀ ਸੀਗੀ, ਜਿਹਦੇ ਵਿੱਚ ਓਬੀਸੀ ਐਸਸੀ ਮਾਈਨੋਰਿਟੀ ਦੇ ਬੱਚੇ ਨੂੰ 60-40 ਦੀ ਰੇਸ਼ੋ ਦੇ ਨਾਲ ਸਰਕਾਰ ਬਣਾਉਂਦੀ ਸੀ। ਸਰਕਾਰਾਂ ਨੇ ਉਹਨਾਂ ਦੇ ਪੈਸਿਆਂ ਦੀ ਡਿਵਰਸ਼ਨ ਕੀਤੀ, ਔਰ ਅਸੀਂ ਉਹ ਐਜੀਟੇਸ਼ਨ ਸੜਕ ਤੇ ਲੜਿਆ ਔਰ ਵਿਧਾਨ ਸਭਾ 'ਚ ਲੜਿਆ। ਔਰ ਮੇਰੇ ਇਕੱਲੇ ਦੇ ਲੜਨ ਦੇ ਬਾਵਜੂਦ ਵੀ ਪੰਜਾਬ ਦੀ ਜਿਹੜੀ ਸਰਕਾਰ ਸੀ ਉਹਨਾਂ ਨੂੰ ਪਹਿਲਾਂ 92 ਲੱਖ ਰੁਪਈਆ, ਫਿਰ 100 ਕਰੋੜ ਰੁਪਈਆ, ਹੁਣ ਤੱਕ 907 ਕਰੋੜ ਰੁਪਈਆ ਰਿਲੀਜ਼ ਕਰਾਉਣ 'ਚ ਅਸੀਂ ਕਾਮਯਾਬ ਹੋਏ। ਔਰ ਲਗਾਤਾਰ 40,000 ਬੱਚਿਆਂ ਨੂੰ ਡਿਗਰੀਆਂ ਮਿਲੀਆਂ, ਜਿਹੜੀਆਂ ਪਿਛਲੇ ਲੰਮੇ ਸਮੇਂ ਤੋਂ ਯੂਨੀਵਰਸਿਟੀਆਂ ਔਰ ਕਾਲਜਾਂ ਨੇ ਰੋਕੀਆਂ ਸੀ। ਉਹ ਬੱਚੇ ਤਾਂ ਸਾਰੇ ਧਰਮਾਂ, ਸਾਰੇ ਕੌਮਾਂ, ਸਾਰੀਆਂ ਬਰਾਦਰੀਆਂ ਦੇ ਸੀ। ਉਹ ਤਾਂ ਇੱਕ ਐਜੂਕੇਸ਼ਨ ਇੱਕ ਏਜੰਡਾ ਆ ਪਾਰਟੀ ਦਾ ਵੀ ਐਜੂਕੇਸ਼ਨ, ਜਦੋਂ ਜੇ ਅਸੀਂ ਤੁਸੀਂ ਪੜ੍ਹੇ ਲਿਖੇ ਆ, ਜੇ ਬਾਬਾ ਸਾਹਿਬ ਡਾਕਟਰ ਅੰਬੇਡਕਰ ਨੇ ਸਾਨੂੰ ਰਾਈਟ ਦਵਾਏ ਤਾਂ ਸਾਨੂੰ ਐਜੂਕੇਸ਼ਨ ਕਰਕੇ ਅੱਗੇ ਵਧੇ ਆ। ਐਜੂਕੇਸ਼ਨ ਰੋਕਣ ਲਈ ਜਿਹੜਾ ਦੁਸ਼ਮਣ ਆ ਉਹ ਸੋਚਦਾ ਵੀ ਬੱਚੇ ਨਾ ਪੜ੍ਹਨ, ਔਰ ਜੇ ਮੈਂ ਇਕੱਲਾ ਬੰਦਾ 40,000 ਬੱਚਿਆਂ ਦੀ ਡਿਗਰੀ ਦਵਾ ਸਕਦਾ, ਤਾਂ ਜੇ ਹਕੂਮਤ ਹੋਵੇ, ਸਰਕਾਰ ਹੋਵੇ, ਜੋ ਕਨਸਟੀਟਿਊਸ਼ਨ ਕਹਿੰਦਾ ਜਿਹੜੀ ਐਜੂਕੇਸ਼ਨ ਫ੍ਰੀ ਐਂਡ ਕੰਪਲਸਰੀ ਹੋਣੀ ਚਾਹੀਦੀ ਆ, ਤੁਸੀਂ ਐਜੂਕੇਸ਼ਨ ਦਿਓ, ਐਜੂਕੇਸ਼ਨ ਨਾਲ ਬੱਚੇ ਪੜ੍ਹਨ। ਪੰਜਾਬ ਦੇ ਅੰਦਰ ਏਜੀ ਆਫਿਸ ਦੇ ਅੰਦਰ ਲੌਬਸਟਰਾਂ ਦੀ ਭਰਤੀ ਹੋਈ। ਅਸੀਂ ਇਸ਼ੂ ਫਰੇਮ ਕੀਤਾ ਵੀ ਜਿੱਥੇ ਬਾਕੀ ਨੁਮਾਇੰਦੇ ਆ, ਚਾਹੇ ਓਬੀਸੀ ਆ, ਚਾਹੇ ਐਸਸੀ ਆ, ਚਾਹੇ ਸਪੋਰਟਸ ਕੋਟਾ ਆ, ਚਾਹੇ ਦਿਵਿਆਂਗ ਆ, ਚਾਹੇ ਲੇਡੀਜ਼ ਆ, ਵੀ ਉਹਨਾਂ ਦੀ ਰਿਜ਼ਰਵੇਸ਼ਨ ਕਿੱਥੇ ਆ? ਅਸੀਂ ਇਹ ਮੰਗ ਕੀਤੀ ਤਾਂ ਪੰਜਾਬ ਦੇ ਏਜੀ ਨੇ ਐਫੀਡੇਵਿਟ ਫਾਈਲ ਕੀਤਾ ਹਾਈ ਕੋਰਟ ਦੇ ਅੰਦਰ ਕਿ ਇਨਐਫੀਸ਼ੀਐਂਟ ਲੋਕ ਆ, ਨਾਕਾਬਲ ਲੋਕ ਆ। ਵੀ ਜਿਸ ਦੇਸ਼ ਦੇ ਅੰਦਰ ਸਾਡੇ ਰਹਿਬਰਾਂ ਨੇ 600 ਸਾਲ ਪਹਿਲਾਂ ਐਡਾ ਵੱਡਾ ਸੰਘਰਸ਼ ਕੀਤਾ, ਗੁਰੂ ਸਾਹਿਬ ਨੇ ਖਾਲਸਾ ਪੰਥ ਬਣਾਇਆ, ਤੇ ਉਹ ਨਲਾਇਕ ਕਿੱਦਾਂ ਹੋ ਸਕਦੀ? ਕਿਸੇ ਨਾ ਕਿਸੇ ਤਰ੍ਹਾਂ ਤੁਹਾਡੇ ਹੱਕ ਹਕੂਕ ਮਾਨਣ ਦੇ ਲਈ ਉਹ ਤੁਹਾਨੂੰ ਡੀਗਰੇਡ ਕਰਦੇ। ਔਰ ਅਸੀਂ ਲੜਾਈ ਲੜੀ ਪੰਜਾਬ ਦੀ, ਮੇਰੇ ਮਤੇ ਤੇ ਬਹਿਸ ਹੋਈ, ਉਹ ਜਿਹੜੇ ਉਹਦੇ ਅੰਦਰ 58 ਲਾ ਅਫਸਰਾਂ ਨੂੰ ਜਿਹੜੀ ਆ ਉਹ ਪ੍ਰਤੀਨਿਧਤਾ ਦਿੱਤੀ ਗਈ। ਮਤਲਬ ਇਹਦੇ ਵਿੱਚ ਸਾਰੇ ਆ ਸਕਦੇ, ਕੋਈ ਵੀ ਆ ਸਕਦਾ। ਇਕਨੋਮਿਕਲ ਕੱਲ ਵੀਕਰ ਸੈਕਸ਼ਨ ਦਾ ਰਾਈਟ ਟੂ ਐਜੂਕੇਸ਼ਨ ਐਕਟ ਪੂਰੇ ਦੇਸ਼ 'ਚ ਲਾਗੂ ਆ, ਪੰਜਾਬ ਦੇ ਅੰਦਰ ਲਾਗੂ ਨਹੀਂ, ਕਿਉਂਕਿ ਧਨਾਡਾ ਦੇ ਸਕੂਲ ਕਾਲਜ ਆ, ਉਹ ਕਿਉਂ ਦੇਣਗੇ ਫ੍ਰੀ ਸੀਟਾਂ? ਔਰ ਅਸੀਂ ਜਿੱਥੇ ਸਦਨ ਚੱਕਿਆ ਤੇ ਹਾਈ ਕੋਰਟ ਨੇ ਵੀ ਡਾਇਰੈਕਸ਼ਨ ਦਿੱਤੀ। ਮਤਲਬ ਬਹੁਤ ਸਾਰੇ ਮਾਮਲੇ, ਚਾਹੇ ਉਹ ਮੁਲਾਜ਼ਮਾਂ ਦੇ ਇਸ਼ੂ ਆ, ਜਿਹੜਾ ਮੁਲਾਜ਼ਮ ਪੈਨਸ਼ਨਰ ਫੰਡ ਪੰਜਾਬ ਦਾ, ਉਹਨਾਂ ਨੇ 100 ਐਮਐਲਏ ਨੂੰ ਮੰਗ ਪੱਤਰ ਦਿੱਤਾ ਵੀ ਸਾਡਾ 7ਵੇਂ ਪੇ ਕਮਿਸ਼ਨ ਦਾ ਏਰੀਅਲ ਦਿੱਤਾ ਜਾਵੇ। ਕੱਲਾ ਮੈਂ ਬੋਲਿਆ, ਉਹਦੇ ਵਿੱਚ ਤਾਂ ਕੋਈ ਜਾਤ ਧਰਮ ਬਰਾਦਰੀ ਨਹੀਂ, ਸਾਰੇ ਪੈਨਸ਼ਨਰ ਸੀ। ਚਾਹੇ ਓਲਡ ਪੈਨਸ਼ਨ ਸਕੀਮ ਦਾ ਮਾਮਲਾ, ਬਹੁਤ ਸਾਰੇ ਮਾਮਲੇ ਜਿਹੜੇ ਪੰਜਾਬ ਔਰ ਪੰਜਾਬੀਆਂ ਦੀ ਬਹੁਜਨ ਸਮਾਜ ਪਾਰਟੀ ਉਹਨਾਂ ਨੂੰ ਹਮੇਸ਼ਾ ਸਦਨ ਦੇ ਅੰਦਰ ਚੱਕਦੀ ਹੈ। ਔਰ ਇਹ ਵਿਸ਼ਵਾਸ ਦਿਵਾਉਂਦੀ ਆ ਵੀ ਜਦੋਂ ਵੀ ਕਿਤੇ ਬਹੁਜਨ ਸਮਾਜ ਪਾਰਟੀ ਸੱਤਾ ਜਤਾਈ, ਉਹ ਸਾਰੇ ਵਰਗ ਧਰਮਾਂ ਨੂੰ ਨਾਲ ਲੈ ਕੇ ਅੱਗੇ ਚੱਲੀਏ, ਜਿਨ੍ਹਾਂ ਲੋਕਾਂ ਨੂੰ ਹੱਕ ਹਕੂਕ ਨਹੀਂ ਮਿਲੇ ਉਹਨੂੰ ਦਿਵਾਉਣਾ ਦਾ ਜਿਹੜਾ ਕੰਮ ਕਰੇਗੀ।
ਬਿਲਕੁਲ। ਡਾਕਟਰ ਸਾਹਿਬ ਇੱਕ ਤੁਸੀਂ ਹੁਣ ਅਮਰੀਕਾ ਦੇ ਦੌਰੇ ਤੋਂ ਇਹਨਾਂ ਮੁਲਕਾਂ ਦੇ ਵਿੱਚ ਅਮਰੀਕਾ, ਕੈਨੇਡਾ ਦੇ ਨਾਲ ਜਿਹੜੇ ਭਾਰਤ ਦਾ ਕਾਫ਼ੀ ਵੱਡਾ ਵਿਵਾਦ ਜਿਹੜਾ ਆ ਪਿਛਲੇ ਸਮੇਂ 'ਚ ਰਿਹਾ, ਪਿਛਲੇ ਸਾਲ 2 ਸਾਲ ਦੇ ਸਮੇਂ 'ਚ, ਇਹ ਜਿਹੜੇ ਸਿੱਖ ਇਹਨਾਂ ਮੁਲਕਾਂ 'ਚ ਰਹਿੰਦੇ ਆ, ਉਹ ਜਿਹੜੇ ਰਾਈਟ ਟੂ ਸੈਲਫ ਡਿਟਰਮੀਨੇਸ਼ਨ ਦੀ, ਸਵੈ ਨਿਰਣੇ ਦੇ ਹੱਕ ਦੀ ਜਿਹੜੀ ਮੰਗ ਕਰਦੇ ਆ, ਅਤੇ ਉਹਦੇ ਚੱਲਦਿਆਂ ਭਾਰਤ ਸਰਕਾਰ ਦੇ ਉੱਤੇ ਇਲਜ਼ਾਮ ਲੱਗੇ ਕਿ ਤੁਹਾਡੇ ਹਲਕੇ, ਤੁਸੀਂ ਨਵੇਂ ਸ਼ਹਿਰ ਤੋਂ ਆਉਂਦੇ ਹੋ, ਬਿਲਕੁਲ ਨੇੜੇ ਹੀ ਨਾਲੇ ਪਿੰਡ ਆ ਹਰਦੀਪ ਸਿੰਘ ਨਿੱਜਰ ਹੋਰਾਂ ਦਾ, ਕਿ ਉੱਥੋਂ ਦੇ ਹਰਦੀਪ ਸਿੰਘ ਨਿੱਜਰ ਸੀ ਜਿਨ੍ਹਾਂ ਦਾ ਇੱਥੇ ਕਤਲ ਦਾ ਇਲਜ਼ਾਮ ਭਾਰਤ ਸਰਕਾਰ 'ਤੇ ਲੱਗਿਆ, ਜਿਹਦੇ ਨਾਲ ਕਾफ़ੀ ਜਿਹੜੇ ਵੀਜ਼ੇ ਵੀ ਇੱਕ ਵਾਰ ਬੰਦ ਹੋਏ, ਕਾफ़ੀ ਜਿਹੜੀਆਂ ਸਮੱਸਿਆਵਾਂ ਆਈਆਂ ਜਿਹੜੇ ਲੋਕਾਂ ਨੂੰ। ਤਾਂ ਮਤਲਬ ਤੁਸੀਂ ਕਿਵੇਂ ਜਿਹੜੀ ਭਾਰਤ ਸਰਕਾਰ ਦੀ ਇਹ ਨੀਤੀ ਆ ਕਿ ਉਹ ਜਿਹੜਾ ਡਾਇਸਪੋਰਾ 'ਚ ਸਿੱਖ ਜੋ ਇੱਥੋਂ ਦੇ ਕਾਨੂੰਨਾਂ ਦੇ ਮੁਤਾਬਕ ਜਿਹੜੇ ਡੈਮੋਕ੍ਰੈਟਿਕ ਰਾਈਟ ਆ ਉਹਨਾਂ ਦੇ ਮੁਤਾਬਕ ਆਪਣੀ ਆਵਾਜ਼ ਚੁੱਕਦੇ ਆ ਅਤੇ ਉਹਨਾਂ ਨੂੰ ਬੰਦ ਕਰਾਉਣ ਦੇ ਲਈ ਹੁਣ ਬੰਦੇ ਮਾਰਨੇ ਸ਼ੁਰੂ ਕੀਤੇ ਗਏ ਆ, ਤਾਂ ਜਿਹੜੀ ਇਹ ਸਾਰੀ ਨੀਤੀ ਆ ਇਹਦੇ 'ਤੇ ਤੁਹਾਡੀ ਕੀ ਰਾਏ ਹੈ ਇਹਦੇ 'ਤੇ? ਕਿਉਂਕਿ ਸੁਖਵਿੰਦਰ ਜੀ, ਮੈਂ ਪਹਿਲੀ ਵਾਰ ਅਮਰੀਕਾ ਤੋਂ ਆਇਆ, ਤਾਂ ਮੈਂ ਇੱਥੇ ਆ ਕੇ ਕੀ ਦੇਖ ਰਿਹਾ ਵੀ ਹਰ ਇੱਕ ਬੰਦਾ ਆਪਣੇ ਮਾਣ ਸਨਮਾਨ ਦੇ ਨਾਲ ਰੋਜੀ ਰੋਟੀ ਕਮਾ ਰਿਹਾ। ਹਰੇਕ ਨੂੰ ਕੰਮ ਮਿਲਿਆ, ਹਰੇਕ ਟਾਈਮ ਦਾ ਬੜਾ ਪੰਚੁਅਲ ਆ, ਹਰੇਕ ਦੇ ਬੱਚੇ ਜਿਹੜੀ ਜਿੰਨਾ ਐਜੂਕੇਸ਼ਨ ਲੈ ਸਕਣ ਉਹ ਪੜ੍ਹ ਰਹੇ ਆ, ਸਿਹਤ ਸਹੂਲਤਾਂ ਦਾ ਕੋਈ ਫਿਕਰ ਨਹੀਂ। ਮਤਲਬ ਇੱਥੋਂ ਤੱਕ ਵੀ ਅੱਜ ਮੈਨੂੰ ਦੱਸ ਰਿਹਾ ਸੀ ਜਦੋਂ ਕਰੋਨਾ ਕਾਲ ਆਇਆ ਤਾਂ ਗਵਰਨਮੈਂਟ ਨੇ ਇਹਨਾਂ ਨੂੰ ਪੈਸੇ ਵੀ ਦਿੱਤੇ, ਰੋਟੀ ਪਾਣੀ ਦਾ ਪ੍ਰਬੰਧ ਵੀ ਕਰਕੇ ਦਿੱਤਾ। ਜਿਹੜੇ ਲੋਕ ਇੱਥੇ ਆਏ ਅਮਰੀਕਾ, ਕੈਨੇਡਾ ਜਾਂ ਵਿਦੇਸ਼ਾਂ ਦੇ ਅੰਦਰ ਵਸੇ, ਤੁਸੀਂ ਮੈਨੂੰ ਦੱਸੋ ਖੁਸ਼ੀ ਦੇ ਨਾਲ ਤਾਂ ਆਏ ਨਹੀਂ? ਜੇ ਇਹੀ ਸਹੂਲਤਾਂ ਸਾਨੂੰ ਹਕੂਮਤ ਉੱਥੇ ਦੇਵੇ ਤਾਂ ਕਿਹਦਾ ਜੀ ਕਰਦਾ ਹਜ਼ਾਰਾਂ ਕਿਲੋਮੀਟਰ ਆਪਣੇ ਮਾਂ ਪੇ ਭੈਣ ਭਰਾਵਾਂ ਪਿੰਡ ਵਾਸੀਆਂ ਤੋਂ ਦੂਰ ਆਉਣ ਦਾ? ਕਿਉਂਕਿ ਅਜਿਹੀਆਂ ਸਾਰੇ ਰਿਸੋਰਸਿਸ ਸਾਡੇ ਕੋਲ ਹੈਗੇ ਆ। ਜੋ ਇੱਥੇ ਹੈਗਾ ਰਿਸੋਰਸਿਸ, ਇਹੀ ਰਿਸੋਰਸਿਸ ਇੰਡੀਆ ਦੇ ਵਿੱਚ ਹੈਗੇ ਆ। ਕਿਤੇ ਨਾ ਕਿਤੇ ਹਕੂਮਤਾਂ ਇਸ ਗੱਲ 'ਚ ਕਾਮਯਾਬ ਨਹੀਂ ਰਹੀਆਂ। ਕਿਤੇ ਨਾ ਕਿਤੇ ਉਹ ਜੋ ਕਰਨਾ ਉਹਨਾਂ ਨੂੰ ਚਾਹੀਦਾ ਸੀ ਨਹੀਂ ਕਰ ਪਾਈਆਂ, ਤਾਂ ਅਸੀਂ ਵਿਦੇਸ਼ਾਂ 'ਚ ਆਏ। ਵਿਦੇਸ਼ਾਂ 'ਚ ਜਾ ਕੇ ਤੁਸੀਂ ਦੇਖੋ ਜਾਂ ਤਾਂ ਇੱਥੇ ਆ ਕੇ ਬਹੁਤ ਵੱਡੇ ਤੁਸੀਂ ਵਪਾਰੀ ਬਣ ਸਕਦੇ ਆ, ਬਹੁਤ ਵੱਡੇ ਹੋਟਲ ਖੋਲ੍ਹ ਸਕਦੇ ਹੋ, ਬਹੁਤ ਵੱਡੇ ਮੋਟਲ ਖੋਲ੍ਹ ਸਕਦੇ ਆ, ਬਹੁਤ ਵੱਡੇ ਇੰਡਸਟਰੀਅਲਿਸਟ ਬਣ ਸਕਦੇ ਆ, ਔਰ ਹਰੇਕ ਖਿੱਤੇ ਦੇ ਅੰਦਰ ਤੁਸੀਂ ਕਾਮਯਾਬ ਬਣ ਸਕਦੇ। ਪੰਜਾਬ ਔਰ ਇੰਡੀਆ 'ਚ ਕਿਉਂ ਨਹੀਂ ਬਣ? ਕਿਉਂਕਿ ਸਾਨੂੰ ਸਮਾਂ ਨਹੀਂ ਮਿਲਿਆ। ਇਸ ਕਰਕੇ ਜਿਹੜੇ ਲੋਕ ਕਾਮਯਾਬ ਹੋਏ ਆ, ਕਿਉਂਕਿ ਕਿਤੇ ਨਾ ਕਿਤੇ ਹਕੂਮਤਾਂ, ਏਜੰਸੀਆਂ ਉਹਨੂੰ ਤਾਰ-ਪਿੱਟੋ ਕਰਨਾ ਚਾਹੁੰਦੀਆਂ। ਔਰ ਦੋਨਾਂ ਸਰਕਾਰਾਂ ਨੂੰ ਮੇਰੀ ਬੇਨਤੀ ਹੈ ਕਿ ਜਿਹੜੇ ਬੰਦੇ ਇੰਡੀਪੈਂਡੈਂਟ ਹੋ ਕੇ ਕੰਮ ਕਰਦੇ, ਤੁਸੀਂ ਹੁਣ ਇੱਥੇ ਬੈਠੇ ਲੋਕ, ਤੁਹਾਨੂੰ ਤਾਂ ਕੋਈ ਲੋੜ ਨਹੀਂ ਹੈਗੀ ਇੱਥੇ ਵਾਲਿਆਂ ਨੂੰ। ਉਹ ਫੇਰ ਵੀ ਪੰਜਾਬ ਪ੍ਰਤੀ ਚਿੰਤਤ ਰਹਿੰਦੇ। ਪੰਜਾਬ 'ਚ ਕੋਈ ਉਨੀਕੀ ਕੀ ਹੋ ਜਾਵੇ ਤਾਂ ਉਹ ਪੰਜਾਬ 'ਚ ਕੋਈ ਮੈਡੀਕਲ ਕੈਂਪ ਲਾਉਣਾ ਹੋਵੇ, ਕਿਸੇ ਬੱਚੇ ਨੂੰ ਪੜ੍ਹਾਉਣਾ ਹੋਵੇ, ਇਹਨਾਂ ਨੂੰ ਤਾਂ ਕੋਈ ਫਾਇਦਾ ਨਹੀਂ ਹੋਣਾ ਜੇ ਉੱਥੇ ਰਾਜ ਆ ਜਾਵੇ। ਇਸ ਕਰਕੇ ਫੇਰ ਵੀ ਪੰਜਾਬ ਲਈ ਚਿੰਤਤ ਨੇ। ਜਿਹੜੇ ਪੰਜਾਬ ਪ੍ਰਤੀ ਲੋਕ ਚਿੰਤਤ ਆ, ਮੈਨੂੰ ਲੱਗਦਾ ਸਰਕਾਰ ਨੂੰ ਦੋਨਾਂ ਧਿਰਾਂ ਨੂੰ ਬਿਠਾ ਕੇ ਜਿੱਥੇ ਕੋਈ ਕੰਪਲਿਕੇਸ਼ਨ ਹੈ ਉਹਨੂੰ ਦੂਰ ਕਰਨਾ ਚਾਹੀਦਾ। ਦੂਸਰੀ ਗੱਲ, ਪੰਜਾਬ ਦੇ ਅੰਦਰ ਅਸੈਂਬਲੀ ਦੇ ਅੰਦਰ ਮੈਨੂੰ ਲਗਭਗ ਬਹੁਤ ਸਾਰੇ ਸਾਥੀ ਮਿਲੇ ਜਦੋਂ ਲੋਕ ਇਨਸਾਫ ਮੋਰਚਾ ਚੱਲ ਰਿਹਾ ਸੀ ਵੀ ਪੰਜਾਬ ਦੇ ਅੰਦਰ 9 ਲੋਕ ਜਿਹੜੇ ਜੇਲ੍ਹਾਂ ਦੇ ਅੰਦਰ ਬੰਦ ਆ, ਜਿਨ੍ਹਾਂ ਦੀ ਸਜ਼ਾ ਪੂਰੀ ਹੋ ਗਈ। ਵੀ ਬਹੁਤ ਸਾਰੇ ਅਸੀਂ 85 ਐਮਐਲਏ ਸਾਹਿਬਾਨ ਨੂੰ ਮੰਗ ਪੱਤਰ ਦਿੱਤੇ ਆ ਵੀ ਅਸੀਂ ਤੁਹਾਨੂੰ ਵੀ ਮੰਗ ਪੱਤਰ ਦੇ ਰਹੇ ਹਾਂ, ਜਦੋਂ ਉਹ ਬੋਲਣ ਤੁਸੀਂ ਨਾਲ ਖੜੋ। ਕਿਉਂਕਿ ਬਹੁਜਨ ਸਮਾਜ ਪਾਰਟੀ ਦੀ ਆਈਡੀਓਲੋਜੀ ਹਮੇਸ਼ਾ ਉਹਨਾਂ ਲੋਕਾਂ ਦੇ ਨਾਲ ਹੀ ਜਿਨ੍ਹਾਂ ਤੇ ਅਟਰੋਸਿਟੀਜ਼ ਹੁੰਦੀਆਂ। ਪਹਿਲੇ ਦਿਨ 3 ਦਿਨ ਦਾ ਸੈਸ਼ਨ, ਪਹਿਲੇ ਦਿਨ ਦੇਖਿਆ ਕੋਈ ਨਹੀਂ ਬੋਲਿਆ, ਦੂਜੇ ਦਿਨ ਦੇਖਿਆ ਕੋਈ ਨਹੀਂ ਬੋਲਿਆ, ਤੀਸਰੇ ਦਿਨ ਮੈਂ ਪਹਿਲਾ ਐਮਐਲਏ ਆ ਪੰਜਾਬ ਦੀ ਅਸੈਂਬਲੀ ਦੇ ਅੰਦਰ ਜਿਹਨੇ ਬਾਈ ਨੇਮ 9 ਲੋਕ, ਚਾਹੇ ਉਹ ਦਵਿੰਦਰਪਾਲ ਭੁੱਲਰ ਜੀ ਆ, ਚਾਹੇ ਜਗਤਾਰ ਸਿੰਘ ਭਾਈ ਸਾਹਿਬ ਹਵਾਰਾ ਜੀ ਆ, ਚਾਹੇ ਪਰਮਜੀਤ ਜੀ ਆ, ਚਾਹੇ ਜਗਤਾਰ ਤਾਰਾ ਜੀ ਆ, ਬਲਵੰਤ ਸਿੰਘ ਭਾਈ ਸਾਹਿਬ ਰਾਜੋਆਣਾ ਜੀ ਆ, ਭਾਈ ਗੁਰਮੀਤ ਸਿੰਘ ਜੀ ਆ, ਭਾਈ ਲਖਵਿੰਦਰ ਸਿੰਘ ਜੀ ਆ, ਭਾਈ ਸ਼ਮਸ਼ੇਰ ਸਿੰਘ ਜੀ ਆ, ਭਾਈ ਗੁਰਦੀਪ ਸਿੰਘ ਖੀੜਾ ਜੀ ਆ। ਪਹਿਲਾ ਬੰਦਾ ਜਿਹਨੇ ਮੈਂ ਬਾਈ ਨਹੀਂ ਬੋਲਿਆ। ਮੈਂ ਕਿਹਾ ਵੀ ਸਪੀਕਰ ਸਾਹਿਬ, ਦੇਸ਼ ਦਾ ਸੰਵਿਧਾਨ ਕਹਿੰਦਾ ਜੇ ਕਿਸੇ ਨੇ ਜਿੰਨਾ ਜੁਰਮ ਕੀਤਾ, ਜੇ ਉਹਦੀ ਸਜ਼ਾ ਪੂਰੀ ਹੋ ਜਾਵੇ ਤਾਂ ਉਹਨੂੰ ਰਿਹਾ ਕਰਨਾ ਬਣਦਾ। ਵੀ ਇਹ 9 ਲੋਕ ਜਿਨ੍ਹਾਂ ਨੂੰ ਮੈਂ ਬਾਈ ਨਹੀਂ ਬੋਲਿਆ, ਵੀ ਆਪਣੀ ਸਜ਼ਾ ਲੰਮੇ ਸਮੇਂ ਤੋਂ ਪੂਰੀ ਕਰ ਗਏ, ਵੀ ਇਹਨਾਂ ਨੂੰ ਰਿਹਾ ਕਰਨਾ ਬਣਦਾ। ਪਾਪਾ ਰਿਹਾ ਕਿਉਂ ਨਹੀਂ ਕਰ ਰਹੇ? ਵੀ ਜਦੋਂ ਯੂਪੀ ਦੇ ਅੰਦਰ ਭੈਣ ਕੁਮਾਰੀ ਮਾਇਆਵਤੀ ਦੀ ਸਰਕਾਰ ਸੀ ਤਾਂ ਬਹੁਤ ਸਾਰੇ ਸਿੱਖ ਬੁੱਧੀਜੀਵੀ ਜਿਹੜੇ ਮੈਨੂੰ ਉਸ ਸਮੇਂ ਜਿਨ੍ਹਾਂ ਨੇ ਮੈਨੂੰ ਦੱਸਿਆ ਕਿ ਅਸੀਂ ਸਾਹਿਬ ਸ਼੍ਰੀ ਕਾਂਸ਼ੀ ਰਾਮ ਜੀ ਕੋਲ ਗਏ, ਉਹਨਾਂ ਨੂੰ ਕਿਹਾ ਕਿ ਇੱਕ ਮੇਜਰ ਸਿੰਘ ਨਾਂ ਦਾ ਜਿਹੜਾ ਸਾਥੀ ਆ ਉਹ ਲੰਮੇ ਸਮੇਂ ਤੋਂ ਜੇਲ੍ਹ 'ਚ ਆ, ਉਹਦੀ ਸਜ਼ਾ ਪੂਰੀ ਹੋ ਗਈ, ਵੀ ਉਹਨੂੰ ਰਿਹਾ ਕਰਾਓ। ਤਾਂ ਸਾਹਿਬ ਸ਼੍ਰੀ ਕਾਂਸ਼ੀ ਰਾਮ ਜੀ ਨੇ ਇੱਕ ਬੋਰਡ ਦਾ ਗਠਨ ਕਰਕੇ ਭੈਣ ਕੁਮਾਰੀ ਮਾਇਆਵਤੀ ਸਰਕਾਰ ਦੇ ਅੰਦਰ ਮੇਜਰ ਸਿੰਘ ਨੂੰ ਰਿਹਾ ਕਰਾਇਆ। ਵੀ ਜਾਂ ਸਾਡੀ ਯੂਪੀ ਦੀ ਬਹੁਜਨ ਸਮਾਜ ਪਾਰਟੀ ਦੀ ਸਰਕਾਰ ਰਿਹਾ ਕਰ ਸਕਦੀ, ਪੰਜਾਬ ਦੀ ਸਰਕਾਰ ਕਿਉਂ ਨਹੀਂ ਐਫਰਟਸ ਕਰਦੀ? ਕਿਉਂਕਿ ਜੇ ਤਮੰਨਾ ਸੱਚੀ ਹੋਵੇ। ਕਿਉਂਕਿ ਜਦ ਬਹੁਜਨ ਸਮਾਜ ਪਾਰਟੀ, ਇਹ ਗੱਲ ਮੈਂ ਪਹਿਲਾ ਬੰਦਾ ਹਾਂ ਜਿਹਨੇ ਬੋਲੀ,
ਅੱਜ ਤੱਕ ਕੋਈ ਨਹੀਂ ਬਾਈ ਨੇਮ ਬੋਲ ਸਕਿਆ। ਤਾਂ ਕਰਕੇ ਸਾਡੀ ਜਿਹੜੀ ਸੋਚ ਆ ਬਹੁਜਨ ਸਮਾਜ ਪਾਰਟੀ ਦੀ, ਜੋ ਬਹੁਜਨ ਸਮਾਜ ਪਾਰਟੀ ਕਰਨਾ ਚਾਹੁੰਦੀ ਆ, ਉਹ ਕਿਸੇ ਨਾਲ ਵੀ ਵਿਤਕਰਾ ਹੋਵੇ, ਕਿਸੇ ਨਾਲ ਵੀ ਵਧੀਕੀ ਹੋਵੇ। ਸਾਡਾ ਚਾਹੇ ਮੈਂ ਇਕੱਲਾ ਐਮਐਲਏ ਆ, ਤੁਸੀਂ ਇੱਕ ਵੀ ਇਸ਼ੂ ਦੱਸੋ ਜਿਹੜਾ ਮੈਂ ਉੱਥੇ ਨਹੀਂ ਚੱਕਿਆ। ਚਾਹੇ ਮੈਨੂੰ 10 ਬੰਦੇ ਵੀ ਆ ਕੇ ਕਹਿਣ ਵੀ ਆ ਸਾਡੇ ਨਾਲ ਚਾਹੇ ਉਹ ਮੁਲਾਜ਼ਮ ਆ, ਚਾਹੇ ਕੱਚੇ ਮੁਲਾਜ਼ਮ ਆ, ਚਾਹੇ ਠੇਕੇ ਵਾਲੇ ਮੁਲਾਜ਼ਮ ਆ, ਚਾਹੇ ਆਊਟਸੋਰਸ ਵਾਲੇ ਆ, ਚਾਹੇ ਜਿਹੜੇ ਵਿਚਾਰੇ ਧਰਨਾ ਦੇ ਰਹੇ ਜਿਹਨਾਂ ਨੂੰ ਡਾਂਗਾ ਮਾਰ ਕੇ ਕੁੱਟਿਆ ਜਾ ਰਿਹਾ, ਧੀਆਂ ਭੈਣਾਂ ਨੂੰ ਬੇਪਰ, ਹਮੇਸ਼ਾ ਆਵਾਜ਼ ਬਹੁਜਨ ਸਮਾਜ ਪਾਰਟੀ ਬਣੀ। ਇਸ ਕਰਕੇ ਆਉਣ ਵਾਲੇ ਸਮੇਂ 'ਚ ਵੀ ਅਸੀਂ ਇਹੀ ਤੁਹਾਡੇ ਚੈਨਲ ਰਾਹੀਂ ਵੀ, ਤੁਹਾਡੇ ਰਾਹੀਂ ਵੀ ਬੇਨਤੀ ਕਰਦੇ ਵੀ ਜਿੱਥੇ ਆਪਾਂ ਬਾਕੀ ਹੁਕੂਮਤਾਂ ਨੂੰ ਦੇਖਿਆ ਲੰਮਾ ਸਮਾਂ, ਯਾਰ ਇੱਕ ਵਾਰ ਬਹੁਜਨ ਸਮਾਜ ਪਾਰਟੀ ਨੂੰ ਮੌਕਾ ਦਿਓ, ਤਾਂ ਜੋ ਆਪਾਂ ਜਿਹੜੀਆਂ ਆਪਾਂ ਕਰਦੇ ਹਾਂ ਵਿਚਾਰ ਵਟਾਂਦਰਾ ਕਰਕੇ ਜਿੱਥੇ ਕਿਤੇ ਕੰਮ ਹੋਣ ਵਾਲੇ ਉਹਨਾਂ ਤੇ ਆਪਾਂ ਕੰਮ ਕਰੀਏ। ਬਿਲਕੁਲ ਡਾਕਟਰ ਸਾਹਿਬ, ਜਿਹੜੀ ਗੱਲ ਤੁਸੀਂ ਹੁਣ ਕੀਤੀ ਆ ਵੀ ਹਕੂਮਤ ਦੀ ਗੱਲ ਕੀਤੀ ਵੀ ਲੋਕ ਉੱਥੇ ਜੇ ਸਰਕਾਰਾਂ ਨਹੀਂ ਸੀ ਚੰਗੀਆਂ ਇਸ ਕਰਕੇ ਇਹਨਾਂ ਮੁਲਕਾਂ ਦੇ ਵਿੱਚ ਆਏ, ਤੇ ਤੁਸੀਂ ਇਹਨਾਂ ਮੁਲਕਾਂ ਦਾ ਸਿਸਟਮ ਦੇਖਿਆ, ਤੁਸੀਂ ਤਾਰੀਫ ਵੀ ਕਰ ਰਹੇ ਹੋ। ਹੁਣ ਅੱਜ ਦੇ ਸਮੇਂ ਜਿੱਥੇ ਭਾਰਤ ਖੜਾ ਆ, ਕਿ ਅੱਜ ਦੁਨੀਆ ਜਿਹੜੀ ਆ ਉਹ ਕਹਿ ਰਹੀ ਆ ਕਿ ਉੱਥੇ ਡੈਮੋਕ੍ਰੇਸੀ, ਜਿਹੜੇ ਦੁਨੀਆ ਦੇ ਵੱਡੇ ਇੰਸਟੀਚਿਊਟ ਜਿਹੜੇ ਡੈਮੋਕ੍ਰੇਸੀ ਦੇ ਉੱਤੇ ਨਿਗਾਹ ਰੱਖਦੇ ਆ, ਉਹ ਕਹਿ ਰਹੇ ਆ ਕਿ ਉੱਥੇ ਡੈਮੋਕ੍ਰੇਸੀ ਨਾਂ ਦੀ ਕੋਈ ਚੀਜ਼ ਨਹੀਂ ਰਹੀ। ਉੱਥੇ ਲੋਕਾਂ ਨੂੰ ਬੋਲਣ ਦੇ ਉੱਤੇ ਜੇਲ੍ਹਾਂ ਹੀ ਸੁੱਟਿਆ ਜਾ ਰਿਹਾ। ਖਾਸ ਤੌਰ 'ਤੇ ਜਿਹੜੀ ਹੁਣ ਸਰਕਾਰ ਆ, ਜਿਹਨੂੰ ਹਿੰਦੂਤਵੀ ਸਰਕਾਰ ਕਿਹਾ ਜਾਂਦਾ, ਕਿ ਜਿਹੜੀ ਬਿਲਕੁਲ ਮਨੂਵਾਦੀ ਜਿਹੜਾ ਸਿਧਾਂਤ ਆ ਉਹਦੇ 'ਤੇ ਰਾਜ ਕਰਨਾ ਚਾਹੁੰਦੀ ਆ, ਤੇ ਇਹ ਸਾਰਾ ਜਿੱਧਰ ਨੂੰ ਭਾਰਤ ਵੱਧ ਰਿਹਾ ਆ, ਤਾਂ ਮਤਲਬ ਸਿੱਖ ਤਾਂ ਪਹਿਲਾਂ ਲੰਮੇ ਸਮੇਂ ਤੋਂ ਇਹ ਗੱਲ ਕਹਿ ਰਹੇ ਆ ਕਿ ਸਾਨੂੰ ਆਪਣਾ ਮੁਲਕ ਚਾਹੀਦਾ ਆ, ਸਾਨੂੰ ਆਜ਼ਾਦੀ ਚਾਹੀਦੀ ਆ, ਅਸੀਂ ਇਸ ਰਾਜ ਪ੍ਰਬੰਧ 'ਚ ਨਹੀਂ ਰਹਿਣਾ ਚਾਹੁੰਦੇ। ਤਾਂ ਤੁਸੀਂ ਕੀ ਦੇਖ ਰਹੇ ਹੋ ਵੀ ਦਲਿਤਾਂ ਦੇ ਉੱਤੇ ਵੀ ਅਤਿਆਚਾਰ ਹੋ ਰਿਹਾ, ਮਾਈਨੋਰਟੀਜ਼ ਜਿਹੜੀਆਂ ਮੁਸਲਮਾਨਾਂ ਨੂੰ ਦੇਖਣਾ ਹੋਵੇ ਤਾਂ ਉਹਨਾਂ 'ਤੇ ਲਗਾਤਾਰ ਅਤਿਆਚਾਰ ਹੋ ਰਿਹਾ, ਤੇ ਅਸੀਂ ਵੋਟ ਪੋਲਿਟਿਕਸ ਦੀ ਗੱਲ ਕਰੀਏ ਤਾਂ ਯੂਪੀ ਦੇ ਵਿੱਚ ਵੀ ਬੀਐਸਪੀ ਜਿਹੜੀ ਆ, ਜਿੱਥੇ ਮਤਲਬ ਜਿਹੜੀਆਂ ਉਹ ਜਿਹੜੀ ਲੋਕ ਆ ਉਹਨਾਂ ਨੂੰ ਧਰਮ ਦੇ ਨਾਂ ਦੇ ਉੱਤੇ ਜਿਹੜਾ ਆ ਭੜਕਾਇਆ ਜਾ ਰਿਹਾ, ਇਸ ਤਰੀਕੇ ਦੇ ਹਿੰਦੂਤਵੀ ਪੋਲਿਟਿਕਸ ਤੇ ਜਿਹੜੀ ਆ ਉਹ ਖੜੀ ਕੀਤੀ ਜਾ ਰਹੀ ਆ। ਤਾਂ ਭਵਿੱਖ ਕੀ ਦੇਖ ਰਹੇ ਹੋ ਉੱਥੇ, ਜਿਹੜੇ ਲੜਨ ਵਾਲੇ ਲੋਕ ਆ, ਜਿਹੜੇ ਸੰਘਰਸ਼ੀ ਲੋਕ ਆ, ਕਿ ਜੇ ਹਿੰਦੂ ਰਾਸ਼ਟਰ ਬਣਦਾ ਆ, ਭਾਰਤ ਹਿੰਦੂ ਰਾਸ਼ਟਰ ਵੱਲ ਨੂੰ ਵੱਧਦਾ ਆ, ਤਾਂ ਬੀਐਸਪੀ ਕੋਲ ਜਾਂ ਤੁਹਾਡੇ ਵਰਗੇ ਜਿਹੜੇ ਲੋਕ ਹੈ ਇਸ ਵਿਚਾਰ ਕਾਂਸ਼ੀ ਰਾਮ ਜੀ ਦੀ ਵਿਚਾਰਧਾਰਾ ਨੂੰ ਲੈ ਕੇ ਚੱਲ ਰਹੇ ਆ, ਉਹਨਾਂ ਦੇ ਕੋਲ ਫਿਰ ਭਵਿੱਖ ਦਾ ਰਾਹ ਕੀ ਆ? ਕਿਉਂਕਿ ਦੇਸ਼ ਦੇ ਅੰਦਰ ਸਮੇਂ-ਸਮੇਂ ਤੇ ਵੱਖ-ਵੱਖ ਵਰਗਾਂ ਨੂੰ ਇਕੱਲੇ-ਇਕੱਲੇ ਨੂੰ ਕਰਕੇ ਲੁੱਟਿਆ ਔਰ ਕੁੱਟਿਆ ਗਿਆ। ਕਿਉਂਕਿ ਬਾਕੀ ਅਸੀਂ ਮੂਕ ਦਰਸ਼ਕ ਬਣ ਜਾਂਦੇ ਹਾਂ। ਜਦੋਂ ਈਸਾਈਆਂ ਤੇ ਹਮਲੇ ਹੋਏ, ਉਹਨਾਂ ਨੂੰ ਜਲਾਇਆ ਗਿਆ। ਮੁਸਲਮਾਨਾਂ ਤੇ ਹਮਲੇ ਹੋਏ, ਅੱਜ ਵੀ ਚੱਲ ਰਹੇ ਆ। ਸਿੱਖਾਂ ਦੇ ਉੱਤੇ 84 ਦੇ ਰਾਈਟ ਹੋਏ, ਬਲੈਕ ਥੰਡਰ ਹੋਇਆ, ਮੈਂ ਤੁਹਾਨੂੰ ਬਗਾਨਾ ਟੋਕਦਾ, ਇਹ ਰਾਈਟ ਕਹਿਣ ਨੂੰ ਟੀਵੀ 84 ਦੀ ਪਾਲਿਸੀ ਨਹੀਂ ਆ, ਅਸੀਂ ਇਹਨੂੰ ਜੈਨੋਸਾਈਡ ਕੰਸੀਡਰ ਕਰਦੇ ਹਾਂ। ਤਾਂ ਮੈਂ ਤੁਹਾਨੂੰ ਇੱਥੇ ਜ਼ਰੂਰ ਟੋਕਦਾ ਜੀ। ਕਿਉਂਕਿ ਜਦੋਂ ਉਹ ਹਮਲੇ ਹੋਏ, ਜਦੋਂ ਲੋਕਾਂ ਦੇ ਨਾਲ ਨਸਲਕੁਸ਼ੀ ਕੀਤੀ ਗਈ, ਵੀ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਗਏ, ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਉਸ ਹਕੂਮਤ ਦੇ ਨਾਲ ਲੜਨਾ ਚਾਹੀਦਾ, ਨਾ ਕਿ ਇਕੱਲੇ-ਇਕੱਲਿਆਂ ਨੂੰ ਕੁੱਟ ਖਾਣ ਦੀ ਬਜਾਏ। ਜਦੋਂ ਸਾਰੇ ਇਕੱਠੇ ਹੋਵਾਂਗੇ, ਦੇਸ਼ ਦੇ ਅੰਦਰ ਆਬਾਦੀ ਕਿੰਨੀ, ਦੇਸ਼ ਦੇ ਅੰਦਰ ਜੇ ਅਸੀਂ ਸਾਰੇ ਯੂਨਾਈਟ ਹੋ ਜਾਈਏ, ਤਾਂ ਦੇਸ਼ ਦੇ ਅੰਦਰ ਹਿੰਦੂ ਰਾਸ਼ਟਰ ਜਿਹੜਾ ਬਣਨ ਜਾ ਰਿਹਾ, ਉਹਨੂੰ ਆਪਾਂ ਰੋਕ ਸਕਦੇ ਹਾਂ। ਔਰ ਪਹਿਲੀ ਗੱਲ, ਜਿਹੜੇ ਬਾਹਰੋਂ ਆਏ ਵਿਦੇਸ਼ੀ ਆਰੀਅਨ ਲੋਕ ਆ, ਉਹਨਾਂ ਦਾ ਤਾਂ ਦੇਸ਼ ਨਹੀਂ, ਉਹ ਲੁੱਟ ਕੇ ਫੇਰ ਭਰ ਸਕਦੇ ਆ। ਅਸੀਂ ਉੱਥੇ ਦੇ ਮੂਲ ਨਿਵਾਸੀ ਹਾਂ ਆਪਾਂ ਸਾਰੇ। ਜੇ ਆਪਾਂ ਇਕੱਠੇ ਹੋਵਾਂਗੇ ਤਾਂ ਤੁਸੀਂ ਇਹਨਾਂ ਦਾ ਮੁਕਾਬਲਾ ਕਰ ਸਕਦੇ ਆ, ਇਹਨਾਂ ਨੂੰ ਭਜਾ ਸਕਦੇ ਆ। ਜਦੋਂ ਬਹੁਜਨ ਸਮਾਜ ਪਾਰਟੀ ਯੂਪੀ ਸਰਕਾਰ ਬਣੀ ਤਾਂ ਕਿੱਦਾਂ ਗੁੰਡਾਗਰਦੀ ਸੀ। ਪਹਿਲਾ ਮਾਮਲਾ ਸੀ ਜਦੋਂ ਲਾ ਐਂਡ ਆਰਡਰ ਨੂੰ ਅੱਜ ਵੀ ਲੋਕ ਯਾਦ ਕਰਦੇ, ਭੈਣ ਕੁਮਾਰੀ ਮਾਇਆਵਤੀ ਦੇ ਰਾਜ ਨੂੰ, ਜਿੱਥੇ ਗੁੰਡਾ ਰਾਜ ਖਤਮ ਕੀਤਾ, ਜਿੱਥੇ ਅਟਰੋਸਟੀਆਂ ਖਤਮ ਹੋਈਆਂ, ਜਿੱਥੇ ਸਾਰਿਆਂ ਨੂੰ ਬਰਾਬਰ ਐਜੂਕੇਸ਼ਨ ਦੇ ਅੰਦਰ ਪ੍ਰਬੰਧ ਕੀਤੇ ਗਏ। ਜੇ ਆਪਾਂ ਇਕੱਠੇ ਹੋਈਏ, ਇਕੱਠੇ ਹੋ ਕੇ ਇਕੱਲੇ-ਇਕੱਲੇ ਕੁੱਟ ਖਾਣ ਦੀ ਬਜਾਏ, ਮੇਰੀ ਤਾਂ ਬੇਨਤੀ ਹੈ ਤੁਹਾਡੇ ਮਾਧਿਅਮ ਰਾਹੀਂ ਵੀ ਆਪਾਂ ਇਕੱਠੇ ਹੋ ਕੇ ਲੜਾਈ ਲੜੀਏ, ਤਾਂ ਆਪਾਂ ਇਹਨਾਂ ਨੂੰ ਉੱਥੇ ਭਜਾ ਸਕਦੇ ਹਾਂ। ਉਹ ਦੇਸ਼ ਦੇ ਅੰਦਰ ਲੰਮੇ ਸਮੇਂ ਬਾਅਦ ਜਦੋਂ ਬੀਜੇਪੀ ਹੋਣ ਸਰਕਾਰ ਆਈ ਆ, ਤਾਂ ਉਹਨਾਂ ਨੇ ਹਮੇਸ਼ਾ ਇਕੱਲੇ-ਇਕੱਲੇ ਨੂੰ ਕੁੱਟਿਆ ਬਿਲਕੁਲ। ਔਰ ਇਕੱਲੇ-ਇਕੱਲੇ ਦੇ ਖਿਲਾਫ ਪਾਲਿਸੀ ਬਣਾ ਰਹੀ ਆ। ਸਾਨੂੰ ਇਹਦੇ ਲਈ ਮੈਨੂੰ ਲੱਗਦਾ ਵੀ ਯੂਨਾਈਟ ਹੋਣਾ ਚਾਹੀਦਾ। ਯੂਨਾਈਟ ਹੋ ਕੇ ਆਪਾਂ ਇਹਨਾਂ ਨੂੰ ਭਜਾ ਸਕਦੇ ਹਾਂ। ਦੇਸ਼ ਦੇ ਅੰਦਰ ਆਬਾਦੀ ਜ਼ਿਆਦਾ ਆ। ਜੇ ਵੋਟ ਬੈਂਕ ਦੀ ਰਾਜਨੀਤੀ ਵੀ ਦੇਖੀਏ, ਵੋਟ ਬੈਂਕ ਵੀ ਦੇਖੀਏ, ਤਾਂ ਜਦੋਂ ਆਪਾਂ ਸਾਰੇ ਇਕੱਠੇ ਹੋ ਜਾਵਾਂਗੇ ਤਾਂ ਉਹਨੂੰ ਤੁਸੀਂ ਭਜਾ ਸਕਦੇ ਆ। ਇਸ ਵਾਰ ਕਿੰਨਾ ਕੁ ਫਰਕ ਰਹਿ ਗਿਆ ਸੀ। ਡਾਕਟਰ ਨਛੱਤਰਪਾਲ ਜੀ, ਹੋਰ ਸਵਾਲ। ਪੰਜਾਬ ਦੇ ਵਿੱਚ ਤੁਸੀਂ ਮਨੁੱਖੀ ਹੱਕਾਂ ਦੀ ਗੱਲ ਕੀਤੀ ਜਾਂ ਲੋਕਾਂ ਦੇ ਉੱਤੇ ਜ਼ੁਲਮ ਦੀ ਗੱਲ ਕੀਤੀ। ਪਿਛਲੇ ਸਮੇਂ 'ਚ ਖਾਲਸਾ ਵਹੀਰ ਨਾਂ ਦੀ ਜਿਹੜੀ ਇੱਕ ਮੂਵਮੈਂਟ ਜਿਹੜੀ ਆ ਅੰਮ੍ਰਿਤਪਾਲ ਸਿੰਘ ਹੋਰਾਂ ਨੇ ਸ਼ੁਰੂ ਕੀਤੀ, ਤੇ ਉਹਦੇ 'ਚ ਭਾਵੇਂ ਕਿ ਇੱਕ ਥਾਂ ਦੇ ਉੱਤੇ ਪੁਲਿਸ ਦੇ ਨਾਲ ਜ਼ਰੂਰ ਉਹਨਾਂ ਦਾ ਟਕਰਾਅ ਹੋਇਆ, ਪਰ ਜਿਵੇਂ ਦਾ ਉਸ ਤੋਂ ਬਾਅਦ ਕ੍ਰੈਕਡਾਊਨ ਕੀਤਾ ਗਿਆ ਪੰਜਾਬ 'ਚ, ਤੇ ਜਿਹੜੇ ਨੌਜਵਾਨ ਆ ਉਹਨਾਂ ਦੇ ਉੱਤੇ ਐਨਐਸਏ ਲਾ ਕੇ ਪੰਜਾਬ ਤੋਂ ਬਾਹਰ ਦੂਰ ਜੇਲ੍ਹਾਂ ਦੇ ਵਿੱਚ ਰੱਖਿਆ ਗਿਆ, ਉਹਦੇ ਬਾਰੇ ਬੀਐਸਪੀ ਦਾ ਕੀ ਰਵੱਈਆ ਆ? ਕੋਈ ਖਾਸ ਜਿਹੜਾ ਆ ਬੀਐਸਪੀ ਉਹਦੇ ਤੇ ਬੋਲਦੀ ਨਜ਼ਰ ਨਹੀਂ ਆਈ, ਜਾਂ ਸਰਕਾਰ ਦੀ ਜਿਹੜੀ ਇਹੋ ਜਿਹੀ ਕਾਰਵਾਈ ਆ ਵੀ ਜਿਹੜੇ ਜਿੱਥੇ ਇੰਟਰਨੈਟ ਬੰਦ ਕਰ ਦੇਣਾ ਤੇ ਇਸ ਤਰੀਕੇ ਦਾ ਜਿਹੜਾ ਕ੍ਰੈਕਡਾਊਨ ਕਰਨਾ ਸਿਵਲ ਲਿਬਰਟੀਜ਼ ਦੇ ਉੱਤੇ,
ਉਹਦੇ ਤੇ ਮਤਲਬ ਬੀਐਸਪੀ ਦਾ ਸਾਨੂੰ ਕਦੇ ਮਤਲਬ ਤੁਸੀਂ ਬੋਲੇ ਹੋ, ਜਾਂ ਕੀ ਪਾਲਿਸੀ ਹੈ ਤੁਹਾਡੀ ਸਰਕਾਰ ਦੀਆਂ ਇਹੋ ਜਿਹੀਆਂ ਨੀਤੀਆਂ, ਇਹੋ ਭਾਈ ਜਿਹੀਆਂ? ਭਾਈ ਸਾਹਿਬ ਭਾਈ ਅਮਰਤਪਾਲ ਸਿੰਘ ਜੀ ਖਡੂਰ ਸਾਹਿਬ ਲੋਕ ਸਭਾ ਤੋਂ ਕਾਂਸਟੀਚਿਊਸ਼ਨ ਲਈ ਚੁਣ ਕੇ ਗਏ। ਉਹਨਾਂ ਨੇ ਕਾਂਸਟੀਚਿਊਸ਼ਨ 'ਚ ਰਹਿ ਕੇ ਉੱਥੋਂ ਇਲੈਕਸ਼ਨ ਲੜਿਆ ਔਰ ਵੱਡੀ ਗਿਣਤੀ 'ਚ ਲੋਕਾਂ ਨੇ ਉਹਨਾਂ ਦਾ ਸਾਥ ਦਿੱਤਾ। ਜਿਹੜਾ ਬੰਦਾ ਮੌਕਾ ਔਰ ਲੋਕਾਂ ਨੇ ਉਹਨੂੰ ਚੁਣਿਆ, ਉਹ ਲੰਮੇ ਸਮੇਂ ਲਈ ਜੇਲ੍ਹ 'ਚ ਰੱਖਿਆ ਕਿ ਕਾਂਸਟੀਚਿਊਸ਼ਨ ਨੂੰ ਲੈਣਾ। ਇਸ ਕਰਕੇ ਬਹੁਜਨ ਸਮਾਜ ਪਾਰਟੀ ਹਮੇਸ਼ਾ ਉਸ ਸਮੇਂ ਵੀ ਜਦੋਂ ਚੱਲਦਾ ਸੀ ਉਹਦੇ ਵਿੱਚ ਵੀ ਅਸੀਂ ਸ਼ਮੂਲੀਅਤ ਕੀਤੀ ਸੀ। ਅੱਜ ਵੀ ਅਸੀਂ ਇਹ ਕਹਿ ਰਹੇ ਹਾਂ ਵੀ ਉਹਨਾਂ ਨੂੰ ਰਿਹਾ ਕਰਨਾ ਬਣਦਾ। ਉਹ ਆ ਕੇ ਕੌਮ ਦੀ ਆਵਾਜ਼ ਹੈ, ਕੌਮ ਨੇ ਉਹਨਾਂ ਨੂੰ ਚੁਣ ਕੇ ਭੇਜਿਆ। ਉੱਥੇ ਦੇ ਜਿਹੜੇ ਲੱਖਾਂ ਵੋਟਰ ਆ ਉਹਨਾਂ ਨੇ ਉਹਨਾਂ ਨੂੰ ਵੋਟ ਪਾਈ। ਉਹਨਾਂ ਨੂੰ ਰਿਹਾ ਕਰਕੇ ਉਹ ਆਪਣੀ ਆਵਾਜ਼ ਜਿਹੜੀ ਆ ਪਾਰਲੀਮੈਂਟ ਦੇ ਵਿੱਚ ਰੱਖਣ। ਹੋਰ ਵੀ ਜਿੰਨੇ ਬੰਦਿਆਂ ਨੂੰ ਨਜ਼ਰਬੰਦ NSA ਰਾਹੀਂ ਜਾਂ ਗਲਤ ਪਰਚੇ ਝੂਠੇ ਪਰਚੇ ਦਰਜ ਕਰਕੇ, ਜਦੋਂ ਮੈਂ ਉਹਨਾਂ ਲੋਕਾਂ ਬਾਰੇ ਬੋਲ ਸਕਦਾ ਜਿਨ੍ਹਾਂ ਦੇ ਬਾਰੇ ਅੱਜ ਤੱਕ ਕੋਈ ਬਾਈ ਨੇਮ ਨਹੀਂ ਬੋਲਿਆ, ਤੇ ਇਹ ਤਾਂ ਸਾਡੇ ਸਾਥੀ ਆ, ਇਹ ਤਾਂ ਸਾਡੀਆਂ ਅੱਖਾਂ ਸਾਹਮਣੇ ਲੜਾਈ ਲੜ ਰਹੇ ਆ। ਇਸ ਕਰਕੇ ਹਮੇਸ਼ਾ ਬਹੁਜਨ ਸਮਾਜ ਪਾਰਟੀ ਜਿਸ ਵੀ ਕਿਸੇ ਦੇ ਨਾਲ ਧੱਕਾ ਹੁੰਦਾ ਉਹਦੇ ਨਾਲ ਹਮੇਸ਼ਾ ਖੜਦੀ ਆ। ਕਈ ਵਾਰ ਸਾਡੀ ਗੱਲ ਪਹੁੰਚਦੀ ਨਹੀਂ, ਤੁਸੀਂ ਸਾਡੀ ਗੱਲ ਪਹੁੰਚਾ ਰਹੇ ਆ, ਇਹਦੇ ਲਈ ਵੀ ਮੈਂ ਤੁਹਾਡਾ ਧੰਨਵਾਦ ਕਰਦਾ। ਆਉਣ ਵਾਲੇ ਸਮੇਂ ਦੇ ਅੰਦਰ ਵੀ ਕਿਸੇ ਵੀ ਇਸ਼ੂ ਦੇ ਉੱਤੇ ਬਹੁਜਨ ਸਮਾਜ ਪਾਰਟੀ ਦਾ ਪੱਖ ਜਿਹੜਾ ਉਹ ਅਸੀਂ ਤੁਹਾਡੇ ਨਾਲ ਸਾਂਝੇ ਕਰਦੇ ਰਹਾਂਗੇ। ਡਾਕਟਰ ਸਾਹਿਬ, ਪੰਜਾਬ ਦੇ ਵਿੱਚ ਨਸ਼ਿਆਂ ਦਾ ਇੱਕ ਵੱਡਾ ਮਸਲਾ ਆ ਕਿ ਨਸ਼ੇ ਜਿਹੜੇ ਆ ਉਹਦੇ ਤੇ ਪਿਛਲੀ ਸਰਕਾਰ ਵੀ ਅਸੀਂ ਦੇਖੀ, ਜੇ 2022 ਦੀਆਂ ਚੋਣਾਂ ਸੀ ਤਾਂ ਆਮ ਆਦਮੀ ਪਾਰਟੀ ਨੇ ਨਸ਼ੇ ਨੂੰ ਇੱਕ ਵੱਡਾ ਮਸਲਾ ਬਣਾਇਆ। ਤੇ ਅੱਜ ਹੁਣ ਤੁਸੀਂ ਕੀ ਸਥਿਤੀ ਦੇਖ ਰਹੇ ਹੋ ਪੰਜਾਬ ਦੇ ਵਿੱਚ? ਕੀ ਸਰਕਾਰ ਬਦਲਣ ਤੋਂ ਬਾਅਦ ਤੁਹਾਨੂੰ ਲੱਗਿਆ ਕਿ ਨਸ਼ੇ ਦੇ ਉੱਤੇ ਕੋਈ ਨਕੇਲ ਪਾਈ ਗਈ ਆ, ਜਾਂ ਤੁਹਾਨੂੰ ਲੱਗ ਰਿਹਾ ਵੀ ਜਿਸ ਤਰ੍ਹਾਂ ਪਹਿਲਾਂ ਵਪਾਰ ਚੱਲ ਰਿਹਾ ਸੀ, ਇਸ ਨਵੀਂ ਸਰਕਾਰ ਵੀ ਜਿਹੜੇ ਆ ਉਹ ਵਪਾਰੀ ਆ ਨਸ਼ੇ ਦੇ, ਉਹਨਾਂ ਦੇ ਨਾਲ ਮਿਲੀ ਭੁਗਤ ਕਰਕੇ ਪੈਸਾ ਕਮਾ ਰਹੀ ਆ? ਕਿਉਂਕਿ ਪਹਿਲਾਂ ਕਾਂਗਰਸ ਦੀ ਸਰਕਾਰ ਨੇ ਲੋਕਾਂ ਦੇ ਨਾਲ ਗੁਟਕਾ ਸਾਹਿਬ ਦੀ ਸਹੁੰ ਖਾ ਕੇ ਕੈਪਟਨ ਅਮਰਿੰਦਰ ਨੇ ਧੋਖਾ ਕੀਤਾ ਔਰ 5 ਸਾਲ ਆਪਣੇ ਕੱਢ ਕੇ ਚਲੇ ਗਿਆ। ਪੰਜਾਬ ਦੇ ਲੋਕਾਂ ਨੂੰ ਦੀ ਦੁੱਖ ਦੀ ਰਗ ਨੂੰ ਕੋਈ ਨਾ ਕੋਈ ਪਾਰਟੀ ਆ ਕੇ ਫੜਦੀ, ਲੋਕ ਉਹਦੇ ਨਾਲ ਜੁੜਦੇ। ਔਰ ਵਿਦੇਸ਼ਾਂ ਦੇ ਸਾਥੀ ਵੱਡੇ ਪੱਧਰ ਤੇ, ਕਿਉਂਕਿ ਪੰਜਾਬ ਦੀ ਰਾਜਨੀਤੀ ਵਿਦੇਸ਼ਾਂ ਤੋਂ ਤੈਅ ਹੁੰਦੀ। ਸਾਡੇ NRI ਭਰਾ ਜਿਹੜੇ ਹਮੇਸ਼ਾ ਪੰਜਾਬ ਲਈ ਚਿੰਤਤ ਰਹਿੰਦੇ ਆ, ਉਹ ਪੰਜਾਬ ਦੀ ਰਾਜਨੀਤੀ ਦੀ ਦਿਸ਼ਾ ਔਰ ਦਸ਼ਾ ਬਦਲਦੇ ਆ। ਉਹ ਹਰੇਕ ਪਾਰਟੀ ਨੂੰ ਹਰੇਕ ਵਾਰ ਸੋਚਦੇ ਵੀ ਯਾਰ ਇਹ ਬਦਲਾਅ ਕਰ ਸਕਦੀ ਆ। ਜਹਾਜ਼ਾਂ ਦੇ ਜਹਾਜ਼ ਭਰ ਕੇ ਇਸ ਹਕੂਮਤ ਨੂੰ ਬਣਾਉਣ ਲਈ ਪੰਜਾਬ ਦੇ ਅੰਦਰ ਗਏ। ਤੇ ਉਹ ਉਹਨੇ ਵੀ ਕਿਹਾ ਸੀ ਵੀ ਅਸੀਂ 3-4 ਹਫ਼ਤਿਆਂ 'ਚ ਨਸ਼ਾ ਖਤਮ ਕਰ ਦਿਆਂਗੇ। ਅੱਜ 3-4 ਸਾਲ ਬੀਤਣ ਤੋਂ ਬਾਅਦ ਅੱਜ ਜਿਹੜੇ ਆ ਉਵੇਂ ਦਾ ਉਵੇਂ ਨਸ਼ਾ ਚੱਲ ਰਿਹਾ, ਉਵੇਂ ਦਾ ਉਵੇਂ ਨਸ਼ਾ ਵਿਕ ਰਿਹਾ। ਔਰ ਪਿਛਲੇ 2-4 ਮਹੀਨਿਆਂ ਦੇ ਅੰਦਰ ਪੁਲਿਸ ਪ੍ਰੈਸ਼ਰ ਦੇ ਨਾਲ ਫੜ ਕੇ ਲੋਕਾਂ ਦੇ ਘਰ ਢਾਏ ਜਾ ਰਹੇ ਆ, ਝੂਠੇ ਪਰਚੇ ਦਰਜ ਕੀਤੇ ਜਾਂਦੇ ਆ। ਔਰ ਜਿਹੜੇ ਬੰਦੇ ਆਵਾਜ਼ ਬਣਦੇ ਆ ਉਹਨਾਂ ਦੇ ਖਿਲਾਫ ਵੀ ਮੁਕੱਦਮੇ ਕੀਤੇ ਜਾਂਦੇ ਆ। ਇਸ ਕਰਕੇ ਮੇਰੀ ਜਿਹੜੀ ਅਸਲੀ ਹੱਲ ਇਹ ਆ ਵੀ ਆਪਾਂ ਇੱਕ ਵਾਰ ਇਕੱਠੇ ਹੋ ਕੇ ਪੰਜਾਬ ਦੇ ਲੋਕਾਂ ਨੂੰ ਬਾਂਗਡੋਰ ਸੰਭਾਲੀਏ, ਜੋ ਪੰਜਾਬ ਦਾ ਭਲਾ ਕਰਨਾ ਚਾਹਣ। ਪੰਜਾਬ ਦੇ ਅੰਦਰ ਕੀ ਕੁਛ ਨਹੀਂ ਹੈ। ਪੰਜਾਬ ਦੇ ਅੰਦਰ ਇਸ ਸਾਲ ਦਾ ਬਜਟ 2,35,80,000 ਕਰੋੜ ਦਾ ਬਜਟ, 2,35,080 ਕਰੋੜ ਦਾ ਇੱਕ ਸਾਲ ਦਾ ਬਜਟ ਹੈ। ਜੇ ਉਹ ਆਪਾਂ ਬਜਟ ਲੋਕਾਂ ਦੀ ਭਲਾਈ ਤੇ ਲਾਈਏ, ਲੋਕਾਂ ਦੀ ਐਜੂਕੇਸ਼ਨ ਤੇ ਲਾਈਏ, ਲੋਕਾਂ ਨੂੰ ਰੁਜ਼ਗਾਰ ਦੇਣ ਤੇ ਲਾਈਏ, ਤਾਂ ਮੈਨੂੰ ਲੱਗਦਾ ਕਿ ਹਕੂਮਤ ਆਵੇ ਕਿਉਂਕਿ ਜਿਹੜੇ ਬੱਚੇ ਨਸ਼ੇ ਵੱਲ ਨੂੰ ਜਾਂਦੇ ਆ, ਉਹਦਾ ਕਾਰਨ ਕੀ ਹੈ ਨਸ਼ੇ ਵੱਲ ਜਾਣ ਦਾ? ਕਿਸੇ ਦਾ ਜੀ ਤਾਂ ਖੁਸ਼ੀ ਨਾਲ ਤਾਂ ਕਰਦਾ ਨਹੀਂ। ਬੱਚਾ ਐਜੂਕੇਸ਼ਨ ਲੈਂਦਾ, ਮਾਤਾ ਪਿਤਾ ਉਹਨਾਂ ਦੇ ਲੱਖਾਂ ਰੁਪਈਆ ਉਹਦੇ ਤੇ ਲਾਉਂਦੇ ਆ। ਜਦੋਂ ਬਾਹਰ ਪੜ੍ਹ ਕੇ ਆਉਂਦਾ ਉਹਨੂੰ ਰੁਜ਼ਗਾਰ ਨਹੀਂ ਮਿਲਦਾ, ਜਾਂ ਤਾਂ ਵਿਦੇਸ਼ਾਂ ਵੱਲ ਨੂੰ ਬ੍ਰੇਨ ਡਰੇਨ ਹੁੰਦਾ, ਉੱਥੇ ਮਿਲਦਾ ਨਹੀਂ, ਔਰ ਉਹ ਫਰਸਟ੍ਰੇਸ਼ਨ 'ਚ ਜਾਂਦਾ। ਫਰਸਟ੍ਰੇਸ਼ਨ ਦੇ ਅੰਦਰ ਆ ਕੇ ਉਹ ਗਲਤ ਦਿਸ਼ਾ ਵੱਲ ਨੂੰ ਜਾਂਦਾ। ਜੇ ਤੁਸੀਂ ਪੰਜਾਬ ਨੂੰ ਇੱਕ ਬਦਨਾਮ ਵੀ ਜ਼ਿਆਦਾ ਕੀਤਾ ਜਾਂਦਾ ਹਮੇਸ਼ਾ। ਪੰਜਾਬ ਇੱਕ ਰੈਵੋਲੂਸ਼ਨਰੀ ਸਟੇਟ ਆ। ਹਮੇਸ਼ਾ ਉਹਨਾਂ ਨੂੰ ਲੱਗਦਾ ਵੀ ਕਿਤੇ ਨਾ ਕਿਤੇ ਜਦੋਂ ਕੋਈ ਅੰਦੋਲਨ ਖੜਾ ਹੋਣਾ ਔਰ ਪੰਜਾਬ ਤੋਂ ਸ਼ੁਰੂ ਹੋਣਾ। ਉਹ ਤੁਸੀਂ ਦੇਖਿਆ ਜਿਹੜਾ ਆਪਾਂ ਦਿੱਲੀ ਦੇ ਅੰਦਰ ਕਿਸਾਨ ਮੋਰਚਾ ਲੱਗਿਆ, ਉਹੀ ਪੰਜਾਬ ਦੇ ਲੋਕ ਸੀਗੇ ਜਿਹੜੇ ਸਾਲ ਇੱਕ ਬੈਠੇ ਰਹੇ। ਤਾਂ ਕਰਕੇ ਜਿੱਥੇ ਪੰਜਾਬ ਨੂੰ ਬਦਨਾਮ ਕਰਨ ਦੇ ਅੰਦਰ ਸੈਂਟਰ ਦਾ ਬਹੁਤ ਵੱਡਾ ਹੱਥ ਹੈ, ਉੱਥੇ ਪੰਜਾਬ ਦੇ ਲੋਕ ਜਿਹੜੇ ਆ ਫਰਸਟ੍ਰੇਸ਼ਨ ਜਾ ਰਹੇ ਆ। ਜੇ ਸਹੀ ਹਕੂਮਤ ਆਊਗੀ ਤਾਂ ਉਹ ਆਪੇ ਕੰਮ ਕਾਰ ਮਿਲੂਗਾ, ਤਾਂ ਕਿਸੇ ਦਾ ਧਿਆਨ ਨਹੀਂ ਜਾਣਾ। ਜਿਹੜੇ ਨਸ਼ੇ ਉੱਥੇ ਆਪਾਂ ਬੈਨ ਕੀਤੇ ਹੋਇਆ, ਉਹ ਇੱਥੇ ਮੈਂ ਦੇਖਿਆ ਵਿਦੇਸ਼ਾਂ 'ਚ ਆਮ ਮਿਲਦੇ। ਇੱਥੇ ਤਾਂ ਕੋਈ ਨਹੀਂ ਨਸ਼ੇ ਹੀ ਬਣਿਆ, ਕਿਉਂਕਿ ਕਿਸੇ ਕੋਲ ਟਾਈਮ ਹੀ ਹੈ ਨਹੀਂ, ਉਹ ਸਾਰੇ ਕੰਮ ਕਰਦੇ। ਇਸ ਕਰਕੇ ਸਾਨੂੰ ਸਹੀ ਹਕੂਮਤ ਲਿਆਉਣ ਦੀ ਆ। ਜੇ ਕਿਸੇ ਨੂੰ ਆਪਾਂ ਪ੍ਰੇਰ ਕੇ ਉਹਨੂੰ ਛਡਾ ਸਕਦੇ ਆ, ਉਹਨੂੰ ਸਮਝਾ ਸਕਦੇ ਆ, ਉਹਨੂੰ ਕਿਤੇ ਦਾਖਲ ਕਰਾ ਸਕਦੇ ਆ। ਇਹ ਪਰਚੇ ਦਰਜ ਕਰਨਾ ਮੇਰੇ ਹਿਸਾਬ ਨਾਲ ਕੋਈ ਨਸ਼ਾ ਛਡਾਉਣ ਦਾ ਹੱਲ ਨਹੀਂ। ਜਿਉਂ ਦਾ ਤਿਉਂ ਹੀ ਆ। ਔਰ ਜਿੰਨਾ ਚਿਰ ਪ੍ਰੈਸ਼ਰ ਹੋਊਗਾ ਉਹਨਾਂ ਚਿਰ ਠੀਕ ਰਹੂਗਾ, ਮੁੜ ਕੇ ਫਿਰ ਉਵੇਂ ਹੀ ਚੱਲੇਗਾ।
ਡਾਕਟਰ ਸਾਹਿਬ, ਇੰਟਰਵਿਊ ਦੇ ਆਖਰੀ ਸਵਾਲ ਵੱਲ ਨੂੰ ਮੈਂ ਵਧ ਰਿਹਾ ਤੇ ਮੈਂ ਤੁਹਾਡੇ ਤੋਂ ਇਹ ਜਾਣਨਾ ਚਾਹੁੰਦਾ ਕਿ ਇੱਕ ਬੜਾ ਕੰਪਲਿਕੇਟਡ ਮਸਲਾ ਪੰਜਾਬ ਦੇ ਵਿੱਚ। ਆਪਾਂ ਕਾਸਟ ਦੀ ਪਹਿਲਾਂ ਵੀ ਗੱਲ ਕੀਤੀ ਕਿ ਤੁਸੀਂ ਨਵਾਂਸ਼ਹਿਰ ਹਲਕੇ ਤੋਂ ਆਉਂਦੇ ਹੋ। ਇੱਕ ਸਮਾਂ ਆਇਆ ਕਿ ਜਦੋਂ ਪੰਜਾਬ ਦੇ ਦਾ ਨੂੰ ਕਮਜ਼ੋਰ ਕਰਨ ਵਾਲੀਆਂ ਜਿਹੜੀਆਂ ਤਾਕਤਾਂ ਆ, ਉਹਨਾਂ ਨੇ ਕੋਸ਼ਿਸ਼ ਕੀਤੀ ਕਿ ਜਿਹੜਾ ਸਿੱਖ ਤੇ ਦਲਿਤ, ਇਹ ਦੋ ਧਿਰਾਂ ਬਣਾ ਕੇ ਤੇ ਇਹਨਾਂ ਦੇ ਵਿੱਚ ਟਕਰਾਅ ਕਰਾਇਆ ਜਾਵੇ। ਤੇ ਇਸ ਚੀਜ਼ ਨੂੰ ਹਵਾ ਦੇਣ ਦੀਆਂ ਲਗਾਤਾਰ ਕੋਸ਼ਿਸ਼ਾਂ ਵੀ ਹੁੰਦੀਆਂ, ਭਾਵੇਂ ਉਹ ਜੱਟ ਦਲਿਤ ਦੇ ਨਾਂ 'ਤੇ ਹੋਣ, ਭਾਵੇਂ ਉਹ ਹੋਰ ਕਿਸੇ ਤਰੀਕੇ ਦੇ ਨਾਲ ਹੋਣ। ਤਾਂ ਜਿਹੜਾ ਮਤਲਬ ਇਹ ਜਿਹੜੀ ਸਿੱਖ ਤੇ ਜਿਹੜੀਆਂ ਅਸੀਂ ਕਹਿ ਸਕਦੇ ਹਾਂ ਕਿ ਜਿਹੜੇ ਆਪਣੇ ਆਪ ਨੂੰ ਐਜ਼ ਅ ਦਲਿਤ ਆਈਡੈਂਟੀਫਾਈ ਕਰਦੇ ਆ, ਉਹਨਾਂ ਦੀ ਜਿਹੜੀ ਸਾਂਝ ਆ, ਹਾਲਾਂਕਿ ਸਿੱਖ ਤਾਂ ਸਾਰੇ ਹੀ ਦਲਿਤ ਨੇ, ਪਰ ਮਤਲਬ ਉਹਨਾਂ ਦੀ ਜਿਹੜੀ ਇਹ ਮਤਲਬ ਅੱਜ ਜਿਹੜੀਆਂ ਇਹ ਇੱਕ ਬਣੀਆਂ ਹੋਈਆਂ ਲੇਅਰਸ ਹੈਗੀਆਂ ਆ, ਉਹਨਾਂ ਦੀ ਜਿਹੜੀ ਸਾਂਝ ਆ, ਉਹ ਕਿਵੇਂ ਪੰਜਾਬ ਦੇ ਵਿੱਚ ਕਾਇਮ ਕੀਤੀ ਜਾ ਸਕਦੀ ਹੈ? ਤੇ ਜਿਹੜੀ ਹਿੰਦੂਤਵੀ ਪੋਲਿਟਿਕਸ ਜੋ ਪੰਜਾਬ ਦੇ ਵਿੱਚ ਇਹ ਪਾੜ ਪਾਉਣਾ ਚਾਹੁੰਦੀ ਆ, ਜਾਂ ਇਸ ਤਰੀਕੇ ਦੀਆਂ ਆਇਡੈਂਟੀਟੀਜ਼ ਕ੍ਰੀਏਟ ਕਰਨਾ ਚਾਹੁੰਦੀ ਆ ਪੰਜਾਬ ਦੇ ਵਿੱਚ ਕਿ ਸਿੱਖ ਬਨਾਮ ਦਲਿਤ ਜਾਂ ਜੱਟ ਬਨਾਮ ਦਲਿਤ, ਉਹਨੂੰ ਕਿਵੇਂ ਰੋਕਿਆ ਜਾ ਸਕਦਾ ਹੈ? ਕਿਉਂਕਿ ਪੰਜਾਬ ਦੇ ਲੋਕ ਬੜੇ ਅਵੇਅਰ ਆ। ਪਿਛਲੇ ਸਮਿਆਂ 'ਚ ਬਾਬਾ ਸਾਹਿਬ ਡਾਕਟਰ ਅੰਬੇਡਕਰ ਦੇ ਸਟੈਚੂ ਨਾਲ ਛੇੜਛਾੜ ਹੋਈ ਔਰ ਵੱਡੀ ਪੱਧਰ ਤੇ ਬੋਲਿਆ ਗਿਆ ਔਰ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਅੰਦਰ ਪਹਿਲੀ ਘਟਨਾ ਘਟੀ। ਉਹ ਇੱਕ ਪੂਰੇ ਦੇਸ਼ ਦੇ ਅੰਦਰ ਮਾਹੌਲ ਖਰਾਬ ਕਰਨ ਵਾਲੀ ਸਿਚੁਏਸ਼ਨ ਸੀ ਔਰ ਪੰਜਾਬ ਦੇ ਹਰੇਕ ਵਰਗ ਨੇ, ਹਰੇਕ ਇਨਸਾਨ ਨੇ ਇਨਸਾਨੀ ਨਾਤੇ ਇਸ ਗੱਲ ਨੂੰ ਕੰਡੈਮ ਕੀਤਾ ਵੀ ਪੰਜਾਬ ਦੇ ਅੰਦਰ ਅਸੀਂ ਸਾਰੇ ਭਾਈਚਾਰਕ ਸਾਂਝ ਨਾਲ ਰਹਿ ਰਹੇ ਹਾਂ। ਕੇਂਦਰ ਦੀਆਂ ਏਜੰਸੀਆਂ ਨੂੰ ਤਾਰਪੀਟੋ ਕਰਨਾ ਚਾਹੁੰਦੀਆਂ। ਸਾਨੂੰ ਆਪਸੀ ਕਨਫਲਿਕਟ ਪੈਦਾ ਨਾ ਕਰਕੇ ਇਕੱਠੇ ਹੋ ਕੇ ਚੱਲਣਾ। ਸਾਰਿਆਂ ਨਾਲੋਂ ਪਹਿਲਾਂ ਅਸੀਂ ਨਵਾਂ ਸ਼ਹਿਰ ਦੇ ਅੰਦਰ ਪ੍ਰੈਸ ਕਾਨਫਰੰਸ ਕੀਤੀ ਔਰ ਜਿਹੜੇ ਮੌਕੇ ਦੇ ਆਫੀਸਰ ਸੀਗੇ ਉਹਨਾਂ ਨੂੰ ਬੁਲਾ ਕੇ ਦੱਸਿਆ ਵੀ ਅਜਿਹੇ ਹਾਲਾਤਾਂ ਦੇ ਅੰਦਰ ਇਹ ਦੇਸ਼ ਦੀਆਂ ਕੇਂਦਰ ਦੀਆਂ ਏਜੰਸੀਆਂ ਪੰਜਾਬ ਦੇ ਅੰਦਰ ਇੱਦਾਂ ਦਾ ਮਾਹੌਲ ਬਣਾਉਣਾ ਚਾਹੁੰਦੀਆਂ ਤਾਂ ਜੋ ਡਰ ਕੇ ਲੋਕ ਜਿਹੜੇ ਆ ਬੀਜੇਪੀ ਵੱਲ ਨੂੰ ਆਉਣ। ਔਰ ਪੰਜਾਬ ਦੇ ਸਾਰੇ ਲੋਕਾਂ, ਬਹੁਜਨ ਸਮਾਜ ਪਾਰਟੀ ਨੇ ਪਹਿਲ ਕੀਤੀ, ਲਾਈਨ ਦਿੱਤੀ ਔਰ ਪੰਜਾਬ ਦੇ ਸਾਰੇ ਲੋਕਾਂ ਨੇ ਉਹਨੂੰ ਫਾਲੋ ਕੀਤਾ ਔਰ ਬੜੀ ਵਧੀਆ ਭਾਈਚਾਰਕ। ਇਸ ਕਰਕੇ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਇਹ ਜ਼ਰੂਰ ਬੇਨਤੀ ਕਰਾਂਗਾ, ਜਦੋਂ ਵੀ ਕੋਈ ਇਸ਼ੂ ਆਉਂਦਾ, ਜਦੋਂ ਵੀ ਕੋਈ ਗੱਲ ਆਉਂਦੀ ਹੈ, ਸਾਨੂੰ ਬੈਠ ਕੇ ਪਹਿਲਾਂ ਉੱਤੇ ਚਿੰਤਨ ਮੰਥਨ ਵਿਚਾਰ ਜ਼ਰੂਰ ਕਰਨਾ ਚਾਹੀਦਾ। ਨਾ ਕਿ ਆਪਾਂ ਪਹਿਲਾਂ ਹੀ ਉਹਦੇ ਤੇ ਆਪਣੀ ਪ੍ਰਤੀਕਿਰਿਆ ਦੇ ਦਈਏ, ਕਿਉਂਕਿ ਬਹੁਤ ਸੋਚ ਵਿਚਾਰ ਕੇ ਪੰਜਾਬ ਨੂੰ ਜੇ ਤੁਸੀਂ ਇਕੱਠਾ ਰੱਖਣਾ, ਪੰਜਾਬ ਦੇ ਅੰਦਰ ਗੁਰੂ ਸਾਹਿਬ ਦੀ ਬਾਣੀ ਦਾ ਪ੍ਰਚਾਰ ਪ੍ਰਸਾਰਾ ਵਧਾਉਣਾ, ਤਾਂ ਸਾਨੂੰ ਸਾਰਿਆਂ ਨੂੰ ਜੋ ਗੁਰੂ ਸਾਹਿਬ ਨੇ ਸਾਨੂੰ ਸਾਂਝੀਵਾਲਤਾ ਦਾ ਉਪਦੇਸ਼ ਦਿੱਤਾ ਉਹਦੇ ਰਾਹੀਂ ਚੱਲਣਾ ਚਾਹੀਦਾ। ਤਾਂ ਕਰਕੇ ਪੰਜਾਬ ਦੇ ਜਿਹੜੇ ਅਵੇਅਰ ਲੋਕ ਆ, ਚੰਗੇ ਲੋਕ ਆ, ਉਹ ਚਾਹੁੰਦੇ ਆ ਵੀ ਪੰਜਾਬ ਜਿਹੜਾ ਗੁਰੂ ਦੀ ਧਰਤੀ ਜਿਹੜੀ ਉਹ ਸ਼ਾਂਤਮਈ ਰਹੇ, ਜੋ ਉਹਨਾਂ ਦਾ ਪ੍ਰਚਾਰ ਪ੍ਰਸਾਰਾ ਵਧੇ। ਇਸ ਕਰਕੇ ਪੰਜਾਬ ਦੇ ਅੰਦਰ ਕੋਈ ਅਜਿਹੇ ਹਾਲਾਤ ਮੈਨੂੰ ਨਹੀਂ ਲੱਗਦਾ ਸਿਆਣੇ ਬੰਦੇ ਪੈਦਾ ਹੁੰਦੇ ਨੇ। ਤੇ ਜਾਂਦੇ ਜਾਂਦੇ ਇੱਕ ਟਿੱਪਣੀ ਤੁਹਾਡੀ ਜ਼ਰੂਰ, ਤੁਸੀਂ ਅਮਰੀਕਾ ਆਏ ਹੋ, ਤੁਸੀਂ ਪਹਿਲੀ ਵਾਰ ਆਏ ਹੋ, ਤੁਸੀਂ ਦੇਖਿਆ ਕਿ ਇਹਨਾਂ ਮੁਲਕਾਂ ਦੇ ਵਿੱਚ ਲੋਕਤੰਤਰਕ ਜਿਹੜੀਆਂ ਕਦਰਾਂ ਕੀਮਤਾਂ ਆ, ਮਤਲਬ ਉਹਨਾਂ ਦੇ ਮੁਤਾਬਕ ਹੀ ਸਮਾਜ ਚੱਲਦਾ। ਤੇ ਜਿਹੜਾ ਮੈਂ ਤੁਹਾਡੇ ਤੋਂ ਜਾਣਨਾ ਚਾਹੁੰਦਾ ਕਿ ਇੱਕ ਬੜਾ ਵੱਡਾ ਮਸਲਾ ਡਾਇਸਪੋਰਾ ਸਿੱਖਾਂ ਦਾ ਰਾਏਸ਼ੁਮਾਰੀ ਦਾ ਆ, ਜਿਹੜਾ ਡੈਮੋਕ੍ਰੈਟਿਕ ਪ੍ਰੋਸੈਸ ਆ, ਯੂਨਾਈਟਿਡ ਨੇਸ਼ਨ ਤੋਂ ਮਨਜ਼ੂਰਸ਼ੁਦਾ ਆ। ਤੇ ਇੱਕ ਹਿੱਸਾ ਸਿੱਖਾਂ ਦਾ ਇਹ ਸਮਝਦਾ ਕਿ ਉਹ ਤੋਂ ਬਿਨਾਂ ਪੰਜਾਬ ਦੇ ਮਸਲਿਆਂ ਦਾ ਹੱਲ ਨਹੀਂ ਆ, ਕਿ ਉਹ ਪੁੱਛਣਾ ਚਾਹੀਦਾ ਪੰਜਾਬ ਦੇ ਲੋਕਾਂ ਨੂੰ ਕਿ ਉਹ ਕੀ ਚਾਹੁੰਦੇ ਆ। ਮਤਲਬ ਤੇ ਇਹਦੇ ਬਾਰੇ ਤੁਹਾਡੀ, ਕਿਉਂਕਿ ਤੁਸੀਂ ਅੰਬੇਦਕਰ ਸਾਹਿਬ ਦੇ ਬੁੱਤ ਦੀ ਗੱਲ ਕੀਤੀ, ਸੰਵਿਧਾਨ ਅੰਬੇਦਕਰ ਸਾਹਿਬ ਖੁਦ ਇਹ ਗੱਲ ਚਾਹੁੰਦੇ ਸੀ ਕਿ ਹਰ ਬੰਦੇ ਨੂੰ ਡੈਮੋਕ੍ਰੈਟਿਕ ਰਾਈਟ ਹੋਣ, ਜਦੋਂ ਉਹਨਾਂ ਨੇ ਸੰਵਿਧਾਨ ਲਿਖਿਆ ਆ। ਤਾਂ ਮਤਲਬ ਇਸ ਬਾਬ ਜਿਹੜੇ ਹੁਣ ਸਿੱਖ ਵਿਦੇਸ਼ਾਂ 'ਚ ਬੈਠੇ ਆ, ਡਾਇਸਪੋਰਾ ਸਿੱਖ ਆ, ਇਹ ਹੁਣ ਕੋਈ ਲੁਕੀ ਛਿਪੀ ਗੱਲ ਨਹੀਂ ਰਹੀ ਕਿ ਵੱਡਾ ਹਿੱਸਾ ਜਿਹੜਾ ਆ ਉਹ ਚਾਹੁੰਦਾ ਆ ਕਿ ਨਸਲਕੁਸ਼ੀ ਦਾ ਜਿਹੜਾ ਇਨਸਾਫ ਆ ਉਹ ਸਿੱਖਾਂ ਨੂੰ ਮਿਲੇ ਤੇ ਰਾਏਸ਼ੁਮਾਰੀ ਦਾ ਹੱਕ ਮਿਲੇ। ਤਾਂ ਤੁਸੀਂ ਪੋਲੀਟਿਕਸ ਨੂੰ ਵੀ ਸਮਝਦੇ ਹੋ, ਤੁਸੀਂ ਪੰਜਾਬ ਦੇ ਹਾਲਾਤਾਂ ਨੂੰ ਵੀ ਸਮਝਦੇ ਹੋ, ਤਾਂ ਤੁਸੀਂ ਕੀ ਕਹਿੰਦੇ ਹੋ ਵੀ ਮਤਲਬ ਇਹੋ ਜਿਹੀ ਗੱਲ ਕਰਨ ਵਾਲੇ ਲੋਕਾਂ ਨੂੰ ਜਦੋਂ ਸਰਕਾਰ ਅੱਤਵਾਦੀ ਕਹਿੰਦੀ ਆ, ਤਾਂ ਉਹ ਵਾਜਬ ਆ ਜਾਂ ਗੈਰ ਵਾਜਬ ਆ? ਕਿਉਂਕਿ ਬਹੁਜਨ ਸਮਾਜ ਪਾਰਟੀ ਦਾ ਹਮੇਸ਼ਾ ਇਹ ਵਿਜ਼ਨ ਰਿਹਾ। ਸਾਹਿਬ ਸ਼੍ਰੀ ਕਾਂਸ਼ੀ ਰਾਮ ਜੀ ਨੇ ਜਦੋਂ ਬਹੁਜਨ ਸਮਾਜ ਪਾਰਟੀ ਸ਼ੁਰੂ ਕੀਤੀ, ਉਹਨਾਂ ਨੇ, ਜੇ ਤੁਹਾਨੂੰ ਜਾਣਕਾਰੀ ਹੈ, ਤਾਂ ਉਹਨਾਂ ਨੇ ਪਹਿਲੀ ਇਲੈਕਸ਼ਨ HKL ਭਗਤ ਤੋਂ ਦਿੱਲੀ ਦੇ ਖਿਲਾਫ, ਜੋ ਦਿੱਲੀ ਤੋਂ ਲੜੇ, ਔਰ ਅਮੇਠੀ ਤੋਂ ਰਾਜੀਵ ਗਾਂਧੀ ਦੇ ਖਿਲਾਫ, ਵੀ ਇਹਨਾਂ ਨੇ ਪੰਜਾਬ ਦੇ ਅੰਦਰ ਗੁਰੂ ਸਾਹਿਬਾਨ ਦੀ ਸੋਚ ਨੂੰ ਤਾਰ-ਪੀਟੋ ਕਰਨ ਦਾ ਯਤਨ ਕੀਤਾ। ਔਰ ਜਦੋਂ ਉਹ ਲੜਾਈ ਲੜੀ ਔਰ ਪੂਰੇ ਦੇਸ਼ ਦੇ ਅੰਦਰ ਕਿਹਾ ਵੀ ਇਸ ਤਰ੍ਹਾਂ ਵੱਖ-ਵੱਖ ਧਰਮਾਂ ਦੇ ਨਾਲ, ਵੱਖ-ਵੱਖ ਵਰਗਾਂ ਦੇ ਨਾਲ ਸਾਡਾ ਦੁਸ਼ਮਣ ਇਕੱਲੇ-ਇਕੱਲੇ ਨੂੰ ਕਰਕੇ ਕੁੱਟਦਾ, ਤਾਂ ਬਹੁਜਨ ਸਮਾਜ ਪਾਰਟੀ ਤਾਂ ਸ਼ੁਰੂ ਤੋਂ ਇਸ ਗੱਲ ਦੀ ਮਦਈ ਰਹੀ ਆ। ਔਰ ਕਨਸਟੀਟਿਊਸ਼ਨ ਵੀ ਕਹਿੰਦਾ ਵੀ ਸਾਨੂੰ ਜਿਹੜੇ ਫੰਡਾਮੈਂਟਲ ਰਾਈਟ ਆ, ਚਾਹੇ ਫ੍ਰੀ ਸਪੀਚ ਦਾ ਆ, ਫਰੀडम ਦਾ ਆ, ਵੀ ਉਹਦੇ ਤੇ ਸਾਨੂੰ ਚੱਲਣਾ ਚਾਹੀਦਾ। ਇਸ ਕਰਕੇ ਜਿਹੜੇ ਵੀ ਲੋਕ
ਪੰਜਾਬ ਦੇ ਅੰਦਰ ਇਕੱਠੇ ਹੋ ਕੇ ਕਨਸਟੀਟਿਊਸ਼ਨ ਰਾਹੀਂ ਆਪਣਾ ਰਾਈਟ, ਆਪਣਾ ਫੰਡਾਮੈਂਟਲ ਰਾਈਟ ਦੇ ਸੰਘਰਸ਼ ਕਰੋਗੇ, ਉਹਦੇ ਨਾਲ ਬਹੁਜਨ ਸਮਾਜ ਪਾਰਟੀ ਹਮੇਸ਼ਾ ਖੜੀ, ਹਮੇਸ਼ਾ ਸਾਥ ਦੇਊਗੀ, ਆਉਣ ਵਾਲੇ ਸਮੇਂ ਦੇ ਅੰਦਰ ਔਰ ਸਾਹਿਬ ਸ਼੍ਰੀ ਕਾਂਸ਼ੀ ਰਾਮ ਦੇ ਸਮੇਂ ਤੋਂ ਦੇ ਵੀ ਰਹੀ। ਬਿਲਕੁਲ ਜੀ। ਬਹੁਤ ਧੰਨਵਾਦ ਤੁਹਾਡਾ ਡਾਕਟਰ ਨਛੱਤਰਪਾਲ ਸਿੰਘ ਜੀ। ਕੋਈ ਸੁਨੇਹਾ ਤੁਸੀਂ ਅਮਰੀਕਾ, ਕੈਨੇਡਾ ਦੇ ਜਿਹੜੇ ਪੰਜਾਬੀ ਆ ਉਹਨਾਂ ਨੂੰ ਦੇਣਾ ਚਾਹੁੰਦੇ ਹੋ ਤਾਂ ਜ਼ਰੂਰ ਤੁਸੀਂ 1 ਮਿੰਟ ਦੇ ਵਿੱਚ ਆਪਣਾ ਮੈਸੇਜ ਕਨਵੇ ਕਰ ਸਕਦੇ ਹੋ। ਥੈਂਕ ਯੂ ਜੀ ਸੁਖਵਿੰਦਰ ਜੀ, ਮੈਂ ਤੁਹਾਡੇ ਇਸ ਚੈਨਲ ਦੇ ਸਾਰੇ ਸਰੋਤਿਆਂ ਦਾ, ਤੁਹਾਡਾ ਔਰ ਟੀਵੀ 84 ਦਾ ਤਹਿ ਦਿਲੋਂ ਧੰਨਵਾਦ ਕਰਦਾ ਕਿ ਤੁਸੀਂ ਮੈਨੂੰ ਆਪਣੀ ਗੱਲ ਰੱਖਣ ਦਾ ਮੌਕਾ ਦਿੱਤਾ। ਬਹੁਤ ਸਾਰੀਆਂ ਸ਼ੰਕਾਵਾਂ ਬਹੁਜਨ ਸਮਾਜ ਪਾਰਟੀ ਪ੍ਰਤੀ ਦੁਸ਼ਮਣ ਪੈਦਾ ਕਰਦਾ, ਆਪਾਂ ਗੱਲਬਾਤ ਰਾਹੀਂ ਉਹ ਸ਼ੰਕਾਵਾਂ ਨੂੰ ਦੂਰ ਕਰਾਂਗੇ। ਮੈਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਇਹੀ ਬੇਨਤੀ ਕਰਾਂਗਾ, ਜਿਸ ਤਰ੍ਹਾਂ ਦਾ ਤੁਸੀਂ ਬੇਗਮਪੁਰਾ ਤੇ ਵਸਾਇਆ, ਆਪਾਂ ਇਕੱਠੇ ਹੋ ਕੇ ਪੰਜਾਬ ਦੇ ਅੰਦਰ ਵੀ ਇਹ ਬੇਗਮਪੁਰਾ ਵਸਾਈਏ, ਤਾਂ ਜੋ ਗੁਰੂ ਸਾਹਿਬਾਨ ਦੀ ਜਿਹੜੀ ਬੇਗਮਪੁਰਾ ਖਾਲਸਾ ਰਾਜ ਦੀ ਜਿਹੜੀ ਇੱਛਾ ਸੀ, ਉਹ ਆਪਾਂ ਰਲ ਮਿਲ ਕੇ ਉਹਨਾਂ ਦੇ ਆਸ਼ੀਰਵਾਦ ਦੇ ਨਾਲ ਪੂਰੀ ਕਰੀਏ। ਧੰਨਵਾਦ। ਜੈ ਭੀਮ, ਜੈ ਭਾਰਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਵਾਹਿਗੁਰੂ ਜੀ ਜੀ ਕੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਸਾਡੇ ਨਾਲ ਜੁੜੇ ਹੋਏ ਸਾਰੇ ਦਰਸ਼ਕਾਂ ਦਾ ਵੀ ਮੈਂ ਬਹੁਤ ਧੰਨਵਾਦ ਕਰਦਾ ਕਿ ਡਾਕਟਰ ਨਛੱਤਰਪਾਲ ਸਿੰਘ ਹੋਰਾਂ ਨੇ ਬੜੀ ਸਪਸ਼ਟਤਾ ਦੇ ਨਾਲ ਜਿਹੜੇ ਸਵਾਲ ਸੀ ਉਹਨਾਂ ਦੇ ਜਵਾਬ ਦਿੱਤੇ ਆ। ਤੇ ਅਗਲੇ ਪ੍ਰੋਗਰਾਮ ਦੇ ਵਿੱਚ ਕਿਸੇ ਹੋਰ ਮਹਿਮਾਨ ਦੇ ਨਾਲ ਕਿਸੇ ਹੋਰ ਮੁੱਦੇ ਤੇ ਤੁਹਾਡੇ ਅੱਗੇ ਫੇਰ ਹਾਜ਼ਰ ਹੋਵਾਂਗੇ। ਉਦੋਂ ਤੱਕ ਰੱਬ ਰਾਖਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।